जान जा उधर ਜਦੋਂ ਅਟੈਕ ਹੋਇਆ ਹਾਂਜੀ ਸਾਰੇ ਤਰਬਤਰ ਹੋ ਗਏ ਸੀ ਸਾਰੇ ਕੋਈ ਜਿਹੜਾ ਜਿੱਥੇ ਨੱਸ ਸਕਦਾ ਸੀਗਾ ਦੱਸਿਆ ਨੱਸਿਆ ਮੈਨੂੰ ਜਿਸ ਕਰਕੇ ਮੈਂ ਬਚਿਆ ਉਹਨੇ ਜੋ ਵੀ ਸੀਗਾ ਮੈਨੂੰ ਪਤਾ ਨਹੀਂ ਕਿ ਬੱਚਾ ਸੀਗਾ ਬੱਚਾ ਜਾਂ ਤਲਵਾਰ ਜਾਂ ਜੋ ਵੀ ਉਹ ਤੁਹਾਡੇ ਪਹਿਲਾਂ ਤੁਹਾਨੂੰ ਆਪਣੀ ਮਾਂ ਦੀ ਗੋਦ ਸੀਗੀ ਤੁਹਾਨੂੰ ਮਾਂ ਦੀ ਗੋਦ ਚ ਖੋਇਆ ਹੋਊਗਾ ਹੋਇਆ ਹੋਣਾ। ਹਾਂਜੀ ਤੁਹਾਡੇ ਇੱਥੇ ਬਾਂਹ ਤੇ ਆਪਣੇ ਬੱਚਾ ਮਾਰਿਆ ਹਾਲੇ ਵੀ ਨਿਸ਼ਾਨ ਅੱਜ ਹੈ ਤੇ ਧੌਣ ਤੇ ਮਾਰਿਆ ਇੱਥੇ ਪਿੱਛੇ ਤੇ ਫਿਰ ਤੁਹਾਨੂੰ ਉਹ ਕਹਿੰਦੇ ਜੀ ਉਹਨੇ ਫਿਰ ਮੈਨੂੰ ਮੇਰੀ ਟੰਗ ਤੋਂ ਫੜ ਕੇ ਲੱਤੋਂ ਫੜ ਕੇ ਘੁਮਾ ਕੇ ਸਿੱਟਿਆ ਦੂਰ ਮਾਰਿਆ 9 ਮਹੀਨੇ ਬੱਚੇ ਨੂੰ ਮੇਰਾ ਤਾਂ ਜਿਗਰਾ ਡਾਕਟਰ ਸਾਹਿਬ ਕਿਸੇ ਬੱਚੇ ਨੂੰ ਇਦਾਂ ਅਸੀਂ ਉਂਗਲੀ ਵੀ ਨਹੀਂ ਲਾ ਸਕਦੇ 9 ਮਹੀਨੇ ਬੱਚੇ ਨੂੰ ਬੜੇ ਉਹ ਕਹਿੰਦੇ ਜੀ ਕਿਚੜ ਦੀ ਵਜ੍ਹਾ ਨਾਲ ਉਹ ਮੇਰਾ ਗਾਰਾ ਜਿਹਨੂੰ ਕਹਿੰਦੇ ਨੇ ਗਾਰਾ। ਹਾਂਜੀ ਉਹ ਖੂਨ ਉਹਦੇ ਨਾਲ ਬੰਦ ਹੋ ਗਿਆ। ਤੁਹਾਨੂੰ ਘੁਮਾ ਕੇ ਚੱਕ ਕੇ ਗਾਰੇ 'ਚ ਮਾਰਿਆ ਤੁਹਾਡਾ ਜਿਹੜਾ ਖੂਨ ਸੀ ਉਹ ਬੰਦ ਹੋ ਗਿਆ ਜਿਹਦਾ ਤੁਹਾਡਾ ਬਚਾਅ ਹੋ ਗਿਆ ਕੋਈ ਪ੍ਰਮਾਤਮਾ ਰੱਖਣ ਵਾਲਾ ਹੈ ਜੀ ਵੀ ਤੁਹਾਨੂੰ ਉਹਨਾਂ ਨੇ ਮਾਰ ਕੇ ਸੱਟਦਾ ਸੀਗਾ ਤੇ ਛੱਬੀ ਤੁਹਾਡੀ ਆਪਣੇ ਮਾਤਾ ਨੂੰ ਉੱਥੇ ਮਦਰ ਨੂੰ ਉਹਨਾਂ ਨੂੰ ਮਾਰਤਾ ਛੋਟੀ ਭੈਣ ਸੜੀ ਉਹਨੂੰ ਵੀ ਮਾਰਤਾ ਜਿਹੜੇ ਬੰਦੇ ਸੀਗੇ ਜਿਹੜਾ ਕੋਈ ਭੱਜ ਸਕਦਾ ਸੀਗਾ ਉਹ ਭੱਜ ਗਿਆ ਜਿਹੜਾ ਨਹੀਂ ਭੱਜ ਸਕਿਆ ਉਹਨੂੰ ਮਾਰ ਸਾਰੇ ਮਾਰ ਇੱਕ ਗੁਰਦੁਆਰਾ ਆਪਣੇ ਕਰਤਾਰਪੁਰ ਦਾ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਖੇਤੀ ਕੀਤੀ ਆ ਅੰਦਰ ਸੰਸਕਾਰ ਹੋਇਆ ਉਸ ਗੁਰਦੁਆਰੇ ਅੰਦਰ ਇਹ ਬਹੁਤ ਵੱਡਾ ਸੰਸਕਾਰ ਉਸ ਗੁਰਦੁਆਰੇ ਦੇ ਵਾਸਤੇ ਤਾਂ ਜਾ ਰਹੇ ਸੀ ਉੱਥੋਂ ਉਹਨਾਂ ਪਲਾਨ ਸੀਗਾ ਕਿ ਕਰਤਾਰਪੁਰ ਸਾਹਿਬ ਤੋਂ ਮੇਰਾ ਬਾਬਾ ਨਾਨਕ ਜਾਣਾ ਉਹ ਤਾਂ ਬਿਲਕੁਲ ਨਾ ਰੋਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨਾ ਰੋਏ ਹਮੀਦਿਆ ਉਹ ਜਿਹੜਾ ਛੋਟਾ ਲੜਕਾ ਸੀ ਉਹ ਉੱਠਿਆ ਉਹਨੇ ਆਪਣੀ ਜਿਹੜੀ ਹਲਕੀ ਜਿਹੀ ਕੰਪਨੀ ਸੀ ਹਾਂਜੀ ਉਹਨੇ ਦੇਖਿਆ ਕਿ ਮੈਂ ਤਾਂ ਹਲੇ ਜੀਣਾ ਹੈ ਜਦ ਉਹਨੇ ਉਹ ਆਪਣੀ ਪੱਗ ਉਤਾਰ ਕੇ ਮੈਨੂੰ ਉਹਦੇ ਵਿੱਚ ਪਾ ਕੇ ਲੈ ਕੇ ਆਇਆ। ਸਭ ਹੋਏ ਪਰ ਤੱਕ ਹੋਏ ਰਿਆ ਨਾ ਕੋਈ ਓਲਾ ਸਭ ਹੋਏ ਪਰ ਤੱਕ ਹੋਏ ਲੜ ਲੜ ਦੋਆਂ ਨੇ ਸਵਾਦ ਲਿਆ ਚੱਖ ਹੋਏ ਇਨਸਾਨ ਦੀ ਬਚਪਨ 'ਚ ਮਾਂ ਮਾਰ ਦਿੱਤੀ ਭੈਣ ਮਾਰ ਦਿੱਤੀ ਬਾਪ ਤੋਂ ਵਿਛੋੜਾ ਮਿਲ ਗਿਆ ਬਾਪ ਜਿੰਦਾ ਹੋਇਆ ਤੇ ਬਾਪ ਨੂੰ ਮਿਲ ਨਹੀਂ ਸਕੇ ਮਿਲ ਨਹੀਂ ਦਿੱਤਾ ਗਿਆ ਤਾਈ ਦੁੱਖ ਦੇ ਨੇ ਹਾਲੇ ਤਾਈ ਦੁੱਖ ਦੇ ਨੇ ਮੋਰੇ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨਾਰੋਏ ਹਮੀਦਿਆ ਸੋਚਿਆ ਹੀ ਕਦੀ ਕੀਤਾ ਵਾਰੋਏ ਹਮੀਦਿਆ ਮੈਂ ਡੇਰਾ ਬਾਬਾ ਨਾਨਕ ਗਿਆ ਅੱਛਾ ਜੀ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦੀਦੇ ਦੀਦਾ ਹਾਂਜੀ ਮੈਂ ਬਸ ਉਹੀ ਦੇਖ ਕੇ ਇੰਨੀ ਦਿਲ ਨੂੰ ਸ਼ਾਂਤੀ ਹੋਈ ਕਿ ਮੈਂ ਫਿਜ਼ੀਕਲੀ ਦੇਖ ਲਿਆ ਕਿ ਇਹ ਜ਼ਮੀਨ ਸੀਗੀ ਜਿੱਥੇ ਮੇਰਾ ਇਬਾਦਤ ਹੋਈ ਹੈ ਹਾਂ, ਇਹ ਜ਼ਮੀਨ ਸੀਗੀ ਔਰ ਇੰਨੇ ਸਾਲ ਮੈਂ ਉਹੀ ਸੋਚਦਾ ਸੀ ਕਿਸ ਤਰ੍ਹਾਂ ਦਾ ਕੀ ਹੋਇਆ ਕਿੱਦਾਂ ਹੋਇਆ ਕਿੱਥੇ ਹੋਇਆ ਹੁਣ ਮੈਨੂੰ ਸਮਝ ਆ ਗਈ ਹੈ ਕਿ ਬਈ ਇੱਥੇ ਜਿਵੇਂ ਵੱਡੇ ਵੱਡੇ ਜਿਹੜੇ ਪੌਦੇ ਲੱਗੇ ਹੋਏ ਹੋਣੇ ਆ ਕਿਉਂਕਿ ਉੱਥੇ ਹਾਲੇ ਵੀ ਖੇਤੀ ਹੈ ਹਾਲੇ ਵੀ ਖੇਤ ਉਹਦੀ ਮੈਂ ਪਿਕਚਰ ਅਸੀਂ ਵੀਡੀਓ ਪਾਈ ਸੀ ਪੰਜਾਬੀ ਲਾ ਟੀਮ ਨੇ ਦੇਖੀ ਹੋਣੀ ਆਪਣੇ ਹਾਂਜੀ ਉਹਦੀ ਮੈਂ ਵੀ ਬਿਲਕੁਲ ਜਿਸ ਤਰ੍ਹਾਂ ਦੀ ਸਾਡੀ ਵੀਡੀਓ ਉਸ ਤਰ੍ਹਾਂ ਹੀ ਲੱਗ ਰਿਹਾ ਉਹ ਮੈਂ ਵੀ ਉਹ ਦੇਖ ਕੇ ਆਇਆ ਪਰ ਕਾਫੀ ਦਿਲ ਨੂੰ ਸ਼ਾਂਤੀ ਮਿਲੀ। ਤੁਸੀਂ ਜਾਣਾ ਮੰਗਦੇ ਆ ਪਾਕਿਸਤਾਨ ਮਤਲਬ ਜਿੰਨੀ ਛੇਤੀ ਹੋ ਸਕੇ ਹਾਂ ਹੁਣ ਜ਼ਿਆਦਾ ਮਨ ਦੀ ਇਹ ਖਾਸ਼ ਰਹਿ ਗਈ ਖਾਸ ਰਹਿ ਗਈ ਹੈ ਮੈਸੇਜ ਦਿੰਦੇ ਆ ਆਪਣੇ ਪਾਕਿਸਤਾਨ ਗਵਰਨਮੈਂਟ ਨੂੰ ਵੀ ਉੱਥੇ ਦੇ ਅਫਸਰਾਂ ਨੂੰ ਵੀ ਇੱਕ ਮਿਹਰ ਕਰੋ ਸਾਡੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਇੱਕ ਵਾਰੀ ਪਾਕਿਸਤਾਨ ਦਾ ਵੀਜ਼ਾ ਦੇ ਦਿਓ ਜਾ ਕੇ ਜੋ ਇਹਨਾਂ ਨਾਲ ਉੱਥੇ ਵਾਪਰਿਆ ਉਹ ਜਗ੍ਹਾ ਜਾ ਕੇ ਦੇਖ ਲੈਣ ਤੁਸੀਂ ਕੈਨੇਡਾ ਪੜ੍ਹਨ ਆਏ ਹਾਂਜੀ ਕਿਹੜੀ ਜਗ੍ਹਾ ਪੜ੍ਹੇ ਕੈਨੇਡਾ
ਮੈਂ ਲੰਡਨ ਆਂਟੇਰੀਓ। ਲੰਡਨ ਇੰਟੀਰੀਅਰ, ਹਾਂ 401 ਦੇ ਉੱਤੇ, ਹਾਂਜੀ। ਉਹ ਤੋਂ ਤੁਸੀਂ ਕੀ ਕੀਤਾ ਜੀ? ਪਹਿਲਾਂ ਮੈਂ ਮਾਸਟਰਸ ਕੀਤੀ ਕੰਪਿਊਟਰ ਸਾਇੰਸ ਵਿੱਚ, ਕੰਪਿਊਟਰ ਸਾਇੰਸ ਕੀਤੀ, ਹਾਂਜੀ। ਫਿਰ ਇੰਜੀਨੀਅਰਿੰਗ ਵਿੱਚ PhD ਕੀਤੀ। PhD ਕੀਤੀ, ਡਾਕਟਰੀ ਡਿਗਰੀ ਮਿਲੀ ਉੱਥੋਂ। ਉਸ ਤੋਂ ਬਾਅਦ ਤੁਸੀਂ ਅਮਰੀਕਾ ਕਿਸ ਤਰ੍ਹਾਂ ਆਏ? ਉਹਦੇ ਬਾਅਦ ਹਾਲੇ PhD ਮੇਰੇ ਚੱਲ ਹੀ ਰਹੀ ਸੀ, ਹਾਂਜੀ, ਸ਼ਾਦੀ ਕੀ ਹੋਈ, ਸ਼ਾਦੀ ਹੋ ਗਈ, ਹਾਂਜੀ ਹਾਂਜੀ। ਉਹਦੇ ਬਾਅਦ ਮੈਂ ਸਾਲ 1.5 ਸਾਲ ਆਟੋਵਾ ਕੈਨੇਡਾ ਕੈਨੇਡਾ, ਹਾਂਜੀ। ਕੰਮ ਕੀਤਾ। ਉਹਦੇ ਬਾਅਦ ਮੈਂ ਟੀਚਿੰਗ ਵਿੱਚ ਜਾਣਾ ਚਾਹੁੰਦਾ ਸੀ। ਅੱਛਾ, ਟੀਚਿੰਗ, ਅੱਛਾ ਟੀਚਿੰਗ ਵਿੱਚ ਕੈਨੇਡਾ ਪੋਜੀਸ਼ਨ ਨਹੀਂ ਸੀ, ਹਾਂਜੀ ਤਾਂ ਮੈਨੂੰ ਫਿਰ ਪੋਜੀਸ਼ਨ ਓਹਾਇਓ 'ਚ ਮਿਲੀ, ਹਾਂਜੀ। ਬੋਲਿੰਗ ਗ੍ਰੀਨ 'ਚ। ਬੋਲਿੰਗ ਗ੍ਰੀਨ, ਅੱਛਾ, ਹਾਂਜੀ। Bowling ਬੋਲਿੰਗ, ਹਾਂ, ਉੱਥੇ ਪੀਛੇ ਮਿਲੀ, ਹਾਂਜੀ। ਉਸ ਤੋਂ ਬਾਅਦ ਫਿਰ? ਉਹ ਬੋਲਿੰਗ ਗ੍ਰੀਨ ਮੈਂ ਕੰਪਿਊਟਰ ਸਾਇੰਸ ਡਿਪਾਰਟਮੈਂਟ 'ਚ ਪੜ੍ਹਾਉਂਦਾ ਸੀ। ਅੱਛਾ ਜੀ। ਉਹਦੇ ਬਾਅਦ ਉੱਥੋਂ ਮੈਂ ਚੱਲਿਆ ਓਹਾਇਓ ਸਟੇਟ ਗਿਆ। ਓਹਾਇਓ ਸਟੇਟ ਦੀ ਬੜੀ ਅੱਛੀ, ਕਾਫੀ ਵੱਡੀ ਯੂਨੀਵਰਸਿਟੀ ਹੈ, ਹਾਂਜੀ 50-60,000 ਸਟੂਡੈਂਟਸ। ਹਾਂਜੀ। ਤਾਂ ਉਹਦੇ ਬਾਅਦ ਉੱਥੋਂ 5 ਸਾਲ ਕੱਟੇ। ਹਾਂਜੀ। ਉਹਦੇ ਬਾਅਦ ਫਿਰ ਮਾਰਗਨ ਟਾਊਨ। ਇੱਥੇ ਕਿੰਨੀ ਦੇਰ ਹੋ ਗਈ ਮਾਰਗਨ ਟਾਊਨ 'ਚ? ਇੱਥੇ 33 ਸਾਲ ਹੋ ਗਏ। 33 ਸਾਲ ਹੋ ਗਏ ਤੁਹਾਨੂੰ। ਅਮਰੀਕਾ ਦੇ ਵਿੱਚ ਵੀ 5 ਸਾਲ ਤੇ 38 ਤੇ ਮਤਲਬ ਵੀ 40-45 ਸਾਲ ਤੁਹਾਨੂੰ ਇੱਥੇ ਅਮਰੀਕਾ 'ਚ ਹੀ ਹੋ ਗਿਆ। ਮੈਂ 68 ਦਸੰਬਰ ਵਿੱਚ ਚੱਲਿਆ ਸੀ ਇੰਡੀਆ ਤੋਂ। 1968 ਦਸੰਬਰ ਤੋਂ ਚੱਲੇ ਇੰਡੀਆ ਤੋਂ, ਹਾਂਜੀ। ਤੋਂ 2018 ਹੋ ਗਿਆ ਜੀ ਹੁਣ ਦੇਖ ਲਓ। ਔਰ ਮੈਂ ਜਿਸ ਤਰ੍ਹਾਂ ਆਇਆ ਹੈ, ਉਸ ਤਰ੍ਹਾਂ ਘੱਟ ਹੀ ਲੋਕ ਆਉਂਦੇ ਅੱਜ ਕੱਲ੍ਹ, ਹਾਂਜੀ ਕਿਉਂਕਿ ਮੇਰੇ ਕੋਲ ਉਸ ਵੇਲੇ ਪੈਸੇ ਤਾਂ ਸੀਗੇ ਨਹੀਂ। ਹਾਂਜੀ। ਤਾਂ ਇੱਕ ਚਲਾਉਂਦੇ ਸੀ ਕਿ ਸ਼ਿਪ ਇੰਡੀਅਨ ਰਿਜ਼ਰਵ ਬੈਂਕ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਹਾਂਜੀ। ਬਾਹਰ ਟਰੈਵਲ ਕਰਨ ਵਾਸਤੇ। ਅੱਛਾ ਅੱਛਾ ਅੱਛਾ। ਪਾਸਪੋਰਟ ਵੀ ਨਹੀਂ ਦਿੰਦੇ ਸੀ ਆਸਾਨੀ ਨਾਲ। ਅੱਛਾ ਜੀ। ਤਾਂ ਪਰ ਜੇ ਤੁਹਾਡਾ ਟਿਕਟ 500 ਰੁਪਏ ਤੋਂ ਘੱਟ ਹੋਏ ਹਾਂਜੀ। ਤਦ ਇੰਡੀਅਨ ਰਿਜ਼ਰਵ ਬੈਂਕ ਕੋਲੋਂ ਪਰਮਿਸ਼ਨ ਦੀ ਲੋੜ ਲੋੜ ਨਹੀਂ ਨਹੀਂ ਸੀ। ਸੀ। 500 ਰੁਪਏ ਤੋਂ ਘੱਟ ਹੋਏ ਘੱਟ ਹੋਵੇ। ਤਾਂ ਉੱਥੋਂ ਬੰਬੇ ਤੋਂ ਸ਼ਿਪ ਚੱਲਦੀ ਹੈ, ਹਾਂਜੀ। ਜਿਹੜੀ ਜਾਂਦੀ ਹੈ ਉਹ ਕਤਾਰ ਔਰ ਦੁਬਈ, ਅਬੂ धाबी, पाकिस्तान कराची, पहले हाँ कराची जी। रुकती है, फिर फाइनली ईरान ईरान और इराक दोनों जाती है। वो शिप कार्गो शिप है, वो समान समूह लेके। ਸੋ ਉਹਦੇ ਵਿੱਚ ਤੁਸੀਂ ਆਪਣੇ ਉੱਥੇ ਪਹੁੰਚੇ, ਉੱਥੋਂ ਵੀ ਕੈਨੇਡਾ ਕਿਸ ਤਰ੍ਹਾਂ ਪਹੁੰਚੇ? ਉੱਥੋਂ ਪਹੁੰਚੇ ਤਾਂ ਅਸੀਂ 3 ਲੜਕੇ ਚੱਲੇ ਸੀ। 3 ਲੜਕੇ ਚਲੇ ਜੀ। 3 ਲੋਕ ਚੱਲੇ ਸੀ ਬਗੈਰ ਕਿਸੇ ਚੀਜ਼ ਦੇ, ਆਪਣਾ ਬੈਕਪੈਕ ਲੈ ਕੇ। ਹਾਂਜੀ। ਔਰ ਬੈਕਪੈਕ 'ਚ ਚੀਜ਼ਾਂ ਜਿਹੜੀਆਂ ਕਿ ਕਿਉਂਕਿ ਪੈਸੇ ਨਹੀਂ ਲਿਜਾ ਸਕਦੇ ਸੀ ਬਾਹਰ, ਉਸ ਵੇਲੇ ਤਾਂ ਸਿਰਫ $8 ਜਾਂ $9 ਅਲਾਉਡ ਸੀਗਾ। $8-9 ਲੈ ਕੇ ਤੁਰੇ ਇੰਡੀਆ 3 ਮੁੰਡੇ। ਤੇ ਫਿਰ ਆਪਣੇ ਕਿਹੜੀ ਜਗ੍ਹਾ ਤੋਂ ਫਲਾਈਟ ਲਈ ਆਪਣੇ ਕੈਨੇਡਾ ਦੀ? ਫਲਾਈਟ ਕਿਧਰੋਂ ਵੀ ਨਹੀਂ ਲਈ, ਸ਼ਿਪ 'ਚ ਹੀ ਆਏ? ਸ਼ਿਪ 'ਚ ਆਏ, ਕਿਉਂਕਿ ਫਿਰ ਉੱਥੋਂ ਈਰਾਨ ਹਾਂਜੀ ਉਤਰੇ। ਹਾਂਜੀ ਈਰਾਨ ਤੋਂ ਬੱਸ ਲਈ ਪੋਰਟ ਤੋਂ। ਹਾਂਜੀ। ਜਨਵਰੀ ਦਾ ਮਹੀਨਾ ਸੀਗਾ, ਖੂਬ ਪਹਾੜੀ ਇਲਾਕਾ ਸੀ, ਤਾਂ ਬੱਸ ਇੰਨੀ ਜ਼ਿਆਦਾ ਬਰਫ਼ ਪਈ ਹੋਈ ਸੀ, ਉਹ ਬੰਦੇ ਨੂੰ, ਡਰਾਈਵਰ ਨੂੰ ਰਸਤਾ ਨਹੀਂ ਆਉਂਦਾ ਸੀ, ਰਸਤਾ ਨਜ਼ਰ ਨਹੀਂ ਆ ਰਿਹਾ ਸੀ, ਇੰਨਾ ਸਨੋ ਪਈ ਸੀ। ਤਾਂ ਉਹਨੇ ਕਿਸੇ ਛੋਟੇ ਜਿਹੇ ਪਿੰਡ ਵਿੱਚ ਬੱਸ ਖੜੀ ਕਰਤੀ। ਤੇ ਜਿਹੜੇ ਲੋਕਲ ਸੀਗੇ ਲੋਕ, ਉਹ ਲੋਕ ਇੱਧਰ ਉੱਧਰ ਹੋ ਗਏ। ਹਾਂਜੀ। ਤੁਸੀਂ ਰਹਿ ਗਏ? ਅਸੀਂ ਰਹਿ ਗਏ 3 ਮੁੰਡੇ ਜਿਹਨਾਂ ਨਾ ਸਾਨੂੰ ਲੈਂਗੁਏਜ ਆਉਂਦੀ, ਪੈਰ ਐਡੇ ਸੋਚ ਗਏ ਹੋਏ ਹੋਏ। ਔਰ ਕਦੀ ਅਸੀਂ ਸੋਚਿਆ ਵੀ ਨਹੀਂ ਸੀ ਵੀ ਇੰਨੀ ਠੰਡ ਹੋਈ, ਔਰ ਸਨੋ ਤਾਂ ਕਦੀ ਦੇਖੀ ਨਹੀਂ ਦੇਖੀ। ਸੀ। ਇੰਡੀਆ ਸਨੋ ਆਪਣੇ ਕਸ਼ਮੀਰ 'ਚ ਪੈਂਦੀ ਆ। ਹਾਂ। ਤਾਂ ਬੜਾ ਮੁਸ਼ਕਲ ਉਹ ਰਸਤਾ ਕੱਟਿਆ ਤੇ ਪਹੁੰਚੇ ਤਹਿਰਾਨ। ਤਹਿਰਾਨ ਵਿੱਚ ਯੂਥ ਹੋਸਟਲ ਛੋਟੀ ਜਿਹੀ ਜਗ੍ਹਾ ਸੀ, ਉੱਥੇ ਜਾ ਕੇ ਅਸੀਂ ਰਹੇ। ਹਾਂਜੀ। ਇੰਨੇ ਥੱਕੇ ਹੋਏ ਸੀ ਔਰ ਸਾਰੀ ਰਾਤ ਲੱਗੇ ਹੋਏ ਸੀ। ਹਾਂਜੀ। ਤਾਂ ਅਸੀਂ ਜਿਹੜੀ ਕਮਰਾ ਦਿੱਤਾ ਉੱਥੇ ਸੌਂ ਗਏ। ਸੌਂ ਗਏ। ਜਦੋਂ ਉੱਠੇ ਸਾਡਾ ਸਾਰਾ ਸਮਾਨ ਚੋਰੀ ਹੋ ਗਿਆ। ਚੋਰੀ ਹੋ ਗਿਆ। ਓ ਮਾਈ ਗॉड। ਤੇ ਫਿਰ ਨਾ ਸਾਡੇ ਕੋਲ ਜਿਹੜੇ 2-4 ਚੀਜ਼ਾਂ ਅਸੀਂ ਲੈ ਕੇ ਚੱਲੇ ਉਹ ਵੀ ਹੈ ਨਹੀਂ, ਉਹ ਖਾਲੀ। ਅਸੀਂ ਕਿਹਾ, ਮੇਰਾ ਨਾਲ ਜਿਹੜਾ ਮੁੰਡਾ ਸੀ ਉਹ ਕਹਿੰਦਾ ਸੀ ਕਿ
ਚਾਹ ਲੈ ਕੇ ਚੱਲਦੇ ਆ ਉੱਥੇ ਚਾਹ ਪੀਓ। ਚਾਹ ਵੇਚਦੇ ਆਗੇ ਚਾਹ ਵੇਚਦੇ ਆਂਗੇ ਫਿਰ ਥੋੜੇ ਪੈਸੇ ਮਿਲ ਜਾਣਗੇ। ਔਰ ਇੱਕ ਤੇਰਾ ਤੀਸਰਾ ਮੁੰਡਾ ਸੀ, ਉਹਦਾ ਭਰਾ ਕੁਵੈਤ ਕੰਮ ਕਰਦਾ ਸੀ, ਅੱਛਾ ਅੱਛਾ ਤਾਂ ਉਹ ਹਰ ਮਹੀਨੇ ਪੈਸੇ ਭੇਜਦਾ ਸੀ ਘਰ। ਤਾਂ ਅਸੀਂ ਕਿਹਾ ਕਿ ਤੂੰ ਇੱਕ ਮਹੀਨਾ ਪੈਸੇ ਨਾ ਭੇਜੀ ਹਾਂ, ਤਾਂ ਅਸੀਂ ਦੇ ਦਿਆਂਗੇ ਤੇਰੀ ਫੈਮਿਲੀ ਨੂੰ ਇੱਥੇ। ਅਸੀਂ ਸ਼ਿਪ ਕੁਵੈਤ ਵੀ ਰੁਕਦਾ ਸੀ, ਉਹ ਸਵੇਰੇ 4-5 ਘੰਟੇ ਵਾਸਤੇ ਉੱਥੇ ਸੀਗੇ, ਤਾਂ ਉਹਦੇ ਤੋਂ ਪੈਸੇ ਲਏ। ਉੱਥੋਂ ਸ਼ਿਪ ਫੜਿਆ ਕੁਵੈਤ ਆਇਆ। ਹਾਂ, ਉਹ ਸੇਮ ਸ਼ਿਪ ਉਹ ਚੱਲਦਾ ਹੈ ਪਹਿਲਾਂ ਬੰਬੇ ਤੋਂ ਚੱਲਦਾ ਹੈ, ਜਾਂਦਾ ਹੈ ਕਰਾਚੀ। ਹਾਂਜੀ ਉਹ ਉਸ ਤੋਂ ਪਹਿਲਾਂ ਇੱਕ ਹੋਰ ਪੋਰਟ ਆਉਂਦਾ ਹੈ ਗਦਰ ਔਰ ਸਮਥਿੰਗ। ਇੰਨੇ ਜਾਨਵਰ ਜਿੱਥੇ ਜਾਨਵਰ ਰੱਖੇ ਹੋਏ ਸੀ ਉਹਦੇ ਵਿੱਚ ਅਸੀਂ ਆਏ। ਅੱਛਾ ਅੱਛਾ ਉਹ ਨਾਲ ਬੱਕਰੀਆਂ ਲੋਕ ਬਹੁਤ। ਲੈ ਕੇ ਚੜ੍ਹ ਪੈਂਦੇ। ਹਾਂਜੀ ਉਹ ਕਿਸੇ ਉਹ ਛੋਟੇ ਜਿਹੇ ਆਈਲੈਂਡ ਤੋਂ ਲੋਕੀ ਜਾ ਰਹੇ ਸੀ ਕਰਾਚੀ। ਤਾਂ ਉਹਦੇ ਵਿੱਚ ਵੀ ਸ਼ਿਪ ਵਿੱਚ ਕਈ ਲੈਵਲ ਸੀਗੇ। ਹਾਂਜੀ ਜਿਹੜੇ ਫਸਟ ਕਲਾਸ ਵਿੱਚ ਸੀ ਉਹਨਾਂ ਕੋਲ ਤਾਂ ਚੰਗੇ ਸੀ। ਹਾਂਜੀ। ਅਸੀਂ ਸਭ ਥੱਲੇ। ਤੋਂ ਥਰਡ ਕਲਾਸ ਜਾਨਵਰ ਕਲਾਸ ਵਿੱਚ ਸੀਗੇ। ਜਾਨਵਰ ਕਲਾਸ ਚ ਆਏ ਜੀ। ਉਹ ਥੱਲੇ ਫੁੱਟੇ ਤੇ ਸੌਂਦੇ। ਪਹਿਲੀ ਵਾਰ ਸੁਣਿਆ ਵੀ ਜਾਨਵਰ ਕਲਾਸ ਵੀ ਹੁੰਦੀ ਹੈ ਹਾਂਜੀ ਜਿਹੜੀ- ਹਾਂਜੀ ਹਾਂਜੀ, ਉਹ ਥੱਲੇ ਇੱਕਦਮ ਫਲੋਰ ਤੇ ਸੌਂਦੇ ਸੀ। ਹਾਂਜੀ ਤਾਂ ਉਹ ਕਾਫੀ ਤਾਂ ਕੁਵੈਤ ਤੋਂ ਪੈਸੇ ਲਏ, ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਸ਼ਿਪ ਹੋਰ ਪੋਰਟ ਤੇ ਜਾਂਦਾ ਹੈ, ਦੁਬਈ ਜਾਂਦਾ ਹੈ। ਹਾਂਜੀ ਦੁਬਈ ਤੋਂ ਬਾਅਦ ਇੱਕ ਹੋਰ ਪੋਰਟ ਸੀਗਾ ਮਸਕਤ। ਮਸਕਤ ਜਾਂਦਾ ਹੈ। ਫਿਰ ਉਹ ਜਾਂਦਾ ਹੈ ਖੁਰਮ ਸ਼ਹਿਰ ਹੈਗਾ ਈਰਾਨ ਵਿੱਚ। ਉਹਦੇ ਬਾਅਦ ਫਿਰ ਜਾਂਦਾ ਬਗਦਾਦ ਤੇ ਜਿਹੜਾ ਪੋਰਟ ਹੈ। ਫਿਰ ਉਹ ਵਾਪਸ ਸੇਮ ਰੂਟ ਲੈ ਕੇ ਬੰਬੇ ਫਿਰ ਆ ਜਾਂਦਾ। ਉਹ ਸਮਾਨ ਡਿਲੀਵਰ ਕਰਦੇ ਆ। ਤੁਸੀਂ ਮੁੜ ਕੇ ਇੰਡੀਆ ਤੋਂ ਆਏ ਵਿੱਚ ਇੰਡੀਆ ਚਲੇ ਗਏ? ਨਹੀਂ ਅਸੀਂ ਫਿਰ ਖੁਰਮ ਸ਼ਹਿਰ ਉਤਰੇ ਨਾ। ਅੱਛਾ ਅੱਛਾ ਈਰਾਨ ਦੇ ਜਿਹੜਾ ਪੋਰਟ ਸੀਗਾ ਉੱਥੋਂ ਵਿੱਚ ਸ਼ਿਪ ਲਿਆ? ਨਹੀਂ, ਉੱਥੋਂ ਤੋਂ ਸ਼ਿਪ ਤੋਂ ਉਤਰੇ। ਹਾਂਜੀ ਉੱਥੋਂ ਬੱਸ ਲਈ, ਬੱਸ ਵਿੱਚ ਗਿਆ? ਬੱਸ ਲੈ ਕੇ ਤਹਿਰਾਨ ਪਹੁੰਚੇ। ਉਹ ਬੱਸ ਰਸਤੇ ਵਿੱਚ ਤੇ ਤਰਾਂ ਤੋਂ ਗਾਂ ਵੀ ਕਿਸ ਤਰ੍ਹਾਂ ਗਿਆ? ਅੱਛਾ, ਉੱਥੇ ਤਾਂ ਸਾਡੇ ਕੋਲ ਕੁਝ ਸੀਗਾ ਨਹੀਂ। ਤਾਂ ਆਪਾਂ ਬਾਹਰ ਨਿਕਲੇ ਤਾਂ ਜਿਹੜੇ 2-4 ਪੈਸੇ ਜਿਹੜੇ ਜੇਬ ਵਿੱਚ ਰੱਖੇ ਉਹ ਬਚ ਗਏ। ਉਹ ਬਚੇ ਸੀ। ਹਾਂਜੀ ਤਾਂ ਉੱਥੇ ਸਰਦਾਰ ਸਾਹਿਬ ਨਜ਼ਰ ਆਏ। ਅਸੀਂ ਜਿਹੜੇ 3 ਮੁੰਡੇ ਸੀ ਨਾ, ਮੈਂ ਸੀ ਸਿੱਖ। ਇਹ ਸੈਕਸੀ ਉਦੋਂ? ਹਾਂ, ਮਤਲਬ ਮੈਂ ਪਗੜੀ ਨਹੀਂ ਸੀ, ਹਾਂਜੀ। ਸਰਦਾਰ ਮਤਲਬ। ਹਾਂਜੀ ਔਰ 2 ਸਿੰਧੀ ਸੀਗੇ। ਦੋ ਸਿੰਧੀ ਦਾ ਹਾਂਜੀ ਹਾਂ। ਹਾਂਜੀ। ਉਹ ਜਿਹੜਾ ਇੱਕ ਸਿੰਧੀ ਸੀਗਾ ਜਿਹਦਾ ਭਰਾ ਕੁਵੈਤ ਹੈਗਾ, ਉਹ ਤਾਂ ਇੰਨਾ ਦੁਖੀ ਹੋਇਆ। ਉਹ ਕਹਿੰਦਾ ਮੈਂ ਤਾਂ ਵਾਪਸ ਜਾ ਰਿਹਾ ਉਸੇ ਸ਼ਿਪ ਤੋਂ। ਜਦੋਂ ਸ਼ਿਪ ਉਹ ਵਾਪਸ ਤੈਨਾਂ ਅੱਗੇ ਨਹੀਂ ਆਇਆ? ਉਹ ਤਹਿਰਾਨ ਤੋਂ ਵਾਪਸ ਚਲਾ ਗਿਆ ਇੰਡੀਆ। ਹਾਂਜੀ ਉਹ ਇੰਡੀਆ ਜਾ ਕੇ ਕਹਿੰਦਾ ਇਹਨਾਂ ਨੇ ਤਾਂ ਮਰ ਜਾਣਾ, ਇਹਨਾਂ ਨੇ ਕਿਸੇ ਨੇ ਨਹੀਂ ਬਚਣਾ, ਇੰਨੀ ਠੰਡ ਹੈ ਇੱਥੇ। ਔਰ ਇਹ ਫਿਰ ਉੱਥੋਂ ਤੁਸੀਂ ਕਿੱਦਾਂ ਅੱਗੇ ਤੁਰੇ? ਅੱਛਾ, ਪਹਿਲਾਂ ਤਾਂ ਉੱਥੋਂ ਫਿਰ ਜਦ ਸਰਦਾਰ ਜੀ ਮਿਲੇ, ਉਹਨਾਂ ਨੂੰ ਅਸੀਂ ਕਿਹਾ ਜੀ ਕੋਈ ਰਹਿਣ ਵਾਸਤੇ ਕੋਈ ਜਗ੍ਹਾ। ਉਹਨੇ ਕਿਹਾ ਜੀ ਤੁਸੀਂ 2-3 ਦਿਨ ਵਾਸਤੇ ਤਾਂ ਗੁਰਦੁਆਰੇ ਰਹਿ ਸਕਦੇ ਹੋ। ਹਾਂਜੀ ਤਾਂ ਗੁਰਦੁਆਰਾ ਬਹੁਤ ਸ਼ਾਨਦਾਰ, ਅੱਜ ਵੀ ਗੁਰਦੁਆਰਾ ਉਹ ਤਹਿਰਾਨ ਦਾ ਬਹੁਤ ਸ਼ਾਨਦਾਰ ਹੈ। ਸ਼ਾਨਦਾਰ ਗੁਰਦੁਆਰਾ। ਹਾਂਜੀ, ਹਾਂਜੀ। ਉੱਥੇ ਉਹਨਾਂ ਨੇ ਲੰਗਰ ਖਿਲਾਇਆ, ਉੱਥੇ ਨਾਨ ਧੋਣ ਦਾ ਇੰਤਜ਼ਾਮ। ਉੱਥੇ ਸਾਡੇ ਵਰਗੇ ਹੋਰ ਕਈ ਲੋਕ ਸੀਗੇ ਜਿਹੜੇ ਪਿੱਛੋਂ ਅੱਗੇ ਵਾਪਸ ਜਾ ਰਹੇ ਔਰ ਪਿੱਛੋਂ ਅੱਗੇ ਜਾ ਰਹੇ। ਹਾਂਜੀ ਉਹ ਮੁਸਾਫਰਾਂ ਤੋਂ ਕਿਹਾ ਵੀ ਕਿਸ ਤਰ੍ਹਾਂ ਕਰੀਏ। ਉਹਨਾਂ ਨੇ ਕਿਹਾ ਜੀ ਤੁਸੀਂ, ਸਾਡਾ ਪਲਾਨ ਸੀਗਾ ਬੱਸ ਲੈ ਕੇ ਤੁਰਕੀ ਤੱਕ ਜਾਣਾ। ਹਾਂਜੀ ਉਹਨਾਂ ਨੇ ਕਿਹਾ ਇਸ ਜਨਵਰੀ ਦੇ ਮਹੀਨੇ 'ਚ ਤੁਸੀਂ ਬੱਸ ਤੇ ਨਾ ਜਾਓ, ਬਸ ਨਾ ਜਾਓ। ਇਹ ਗਿਰਦੀਆਂ ਤੁਸੀਂ ਟ੍ਰੇਨ ਤੇ ਜਾਓ। ਤਾਂ ਉਹਨਾਂ ਤੋਂ ਫਿਰ ਸਮਝ ਲੈ ਕੇ ਅੱਗੇ ਚੱਲੇ। ਤਾਂ ਤਹਿਰਾਨ ਤੋਂ ਅਸੀਂ ਗਏ ਬਗਦਾਦ ਤੋਂ ਟ੍ਰੇਨ ਲਈ। ਔਰ ਉੱਥੋਂ ਸਾਨੂੰ ਪਤਾ ਲੱਗਾ ਕਿ ਬਈ ਤੁਸੀਂ ਸਿੱਧੀ ਟਿਕਟ ਲਓ ਨਾ ਜਰਮਨੀ ਦੀ। ਜਿਸ ਤਰ੍ਹਾਂ ਹਾਂਜੀ ਮੇਰਾ ਬ੍ਰਦਰ ਜਰਮਨੀ ਸੀਗਾ। ਅੱਛਾ ਤੁਹਾਡਾ ਭਰਾ ਜਰਮਨੀ ਮੇਰਾ ਸੀ? ਪ੍ਰੋਜੈਕਟ, ਸਾਡਾ ਟਾਰਗੇਟ ਜਰਮਨੀ ਪਹੁੰਚਣ ਦਾ ਸੀ। ਅੱਛਾ ਜੀ, ਫਿਰ ਜਰਮਨੀ ਟਿਕਟ ਲੈ ਲਈ ਉੱਥੋਂ? ਜਰਮਨੀ ਟਿਕਟ ਤੇ ਪੈਸੇ ਨਹੀਂ ਸੀ। ਅੱਛਾ। ਉਹ ਕਹਿੰਦੇ ਜੀ ਉਹ ਥੋੜੀ ਤੁਸੀਂ ਟਿਕਟ ਲਓ,
ਅੱਧੇ ਰਸਤੇ ਦੀ, ਅੱਛਾ ਫਿਰ ਅੱਧੇ ਰਸਤੇ ਫੇਰ ਲਓ ਜਾ ਕੇ। ਤਾਂ ਅਸੀਂ ਬਾਈ ਟ੍ਰੇਨ ਤੋਂ ਜਰਮਨੀ ਨੂੰ ਆਏ, ਬਾਈ ਟ੍ਰੇਨ ਅਸੀਂ ਜਰਮਨੀ ਨੂੰ ਆਏ। ਜਰਮਨੀ ਪਹੁੰਚ ਗਏ, ਜਰਮਨੀ ਪਹੁੰਚ ਗਏ। ਉੱਥੋਂ ਵੀ ਕਿੱਥੇ ਕੈਨੇਡਾ ਜਰਮਨੀ ਪਹੁੰਚੇ, ਫਿਰ ਉੱਥੇ ਮੈਂ ਰਿਹਾ ਕਰੀਬਨ ਮਹੀਨਾ ਕੁ। ਮਹੀਨਾ ਕੁ ਰਿਹਾ, ਹਾਂਜੀ। ਔਰ ਮੇਰਾ ਜਿਹੜਾ ਦੂਸਰਾ ਦੋਸਤ ਸੀਗਾ ਉਹ ਕਾਫੀ ਦਿਨ ਰਿਹਾ ਉੱਥੇ। ਹਾਂਜੀ, ਉਹਦਾ ਭਰਾ ਸੀਗਾ ਕੈਨੇਡਾ, ਅੱਛਾ ਜੀ। ਤਾਂ ਮੇਰਾ ਟਾਰਗੇਟ ਸੀਗਾ ਉਹਦੇ ਕੋਲ ਆਉਣ ਦਾ, ਉਹਦੇ ਕੋਲ ਕੈਨੇਡਾ ਆਉਂਦਾ, ਕੈਨੇਡਾ। ਤਾਂ ਫਿਰ ਜਰਮਨੀ ਤੋਂ ਫਿਰ ਸ਼ਿਪ ਲਿਆ ਦੁਬਾਰਾ ਮੌਂਟਰੀਅਲ ਤੋਂ। ਮੌਂਟਰੀਅਲ, ਉੱਥੇ ਫਿਰ ਮੌਂਟਰੀਅਲ, ਫਿਰ ਮੌਂਟਰੀਅਲ ਪਹੁੰਚੇ। ਫਿਰ ਦੇਖੋ ਡਾਕਟਰ ਸਾਹਿਬ ਨੇ ਇੱਥੇ ਪੜ੍ਹਾਈ ਕੀਤੀ, ਅੱਜ ਇਹ ਅਮਰੀਕਾ ਤੋਂ ਰਿਟਾਇਰ ਹੋ ਗਏ ਆ। ਹਾਂਜੀ, ਪਰ ਅਸੀਂ ਜਿਹੜੀ ਪੜ੍ਹਾਈ ਹਿੰਦੁਸਤਾਨ ਕੀਤੀ ਸੀ ਹਾਂਜੀ। ਉਹ ਤਾਂ ਅਨਪੜ੍ਹ ਬਰਾਬਰ ਸੀਗੀ, ਜਿਹੜੀ ਤੁਸੀਂ ਕਹਿੰਦੇ ਜਿਹੜੀ ਇੰਡੀਆ ਪੜ੍ਹਾਈ ਕੀਤੀ ਉਹ ਕਿਸੇ ਕੰਮ ਨਹੀਂ ਆਈ। ਕਿਸੇ ਕੰਮ ਨਹੀਂ ਆਈ, ਨਾ ਅਸੀਂ ਕੁਝ ਸਿੱਖਿਆ, ਨਾ ਹੀ ਸਾਡੀ ਚੰਗੀ ਕੋਈ ਡਿਵੀਜ਼ਨ ਸੀਗੀ। ਹਾਂਜੀ, ਸਾਡਾ ਦਿਮਾਗ ਕਿਧਰੇ ਹੋਰ ਸੀ, ਪੜ੍ਹਾਈਆਂ ਨਹੀਂ ਸੀ ਜੋ ਸਿੱਖਿਆ ਆ ਕੇ ਕੈਨੇਡਾ ਹਾਂ, ਸਿੱਖਿਆ। ਉਹ 3rd ਡਿਵੀਜ਼ਨ ਦਾ ਤਾਂ ਇੰਡੀਆ ਵਿੱਚ ਵੀ ਕੋਈ ਨਹੀਂ ਪੁੱਛਦਾ। ਕੋਈ ਪੁੱਛਦਾ ਕਹਿੰਦਾ ਇਹ ਦੱਸੋ ਤੁਹਾਡੀ ਜਿਹੜੀ ਉਹ ਪਾਕਿਸਤਾਨ 'ਚ ਪੈਦਾ ਹੋਏ, ਜੋ ਕਾਫਲਾ ਤੁਰਿਆ, ਕਿਸ ਤਰ੍ਹਾਂ ਤੁਰਿਆ, ਉਹ ਸਾਰੀ ਕਹਾਣੀ ਤੈਨੂੰ ਕਿਹੜੀ ਤੁਹਾਡੀ ਏਜ ਸੀ, ਕਿਹਨੇ ਦੱਸੀ ਤੈਨੂੰ ਸਾਰੀ ਕਹਾਣੀ? ਉਹ ਮੈਨੂੰ ਕਹਾਣੀ ਹੌਲੀ ਹੌਲੀ ਪਤਾ ਲੱਗ ਰਹੀ ਹੈ, ਇੱਕਦਮ ਨਹੀਂ ਪਤਾ ਲੱਗੀ ਕੁਝ ਵੀ, ਪਰ ਹੌਲੀ ਹੌਲੀ ਪਤਾ ਲੱਗ ਗਿਆ ਕਿ ਪਤਾ ਕੀ ਲੱਗਾ ਹੋਇਆ। ਤਾਂ ਕਿਹਨਾਂ ਤੋਂ ਪਤਾ ਲੱਗਾ? ਸਭ ਤੋਂ ਜ਼ਿਆਦਾ ਮੈਨੂੰ ਪਤਾ ਲੱਗਾ ਮੇਰੇ ਜਿਹੜੀ ਫਾਦਰ ਦੀ, ਜਿਹਨਾਂ ਉਹਨਾਂ ਨੇ ਪਾਲਿਆ ਆਪਣੇ ਤੁਹਾਡੀ ਭੈਣ ਦੀ ਹਾਂਜੀ, ਲੜਕੇ, ਹਾਂਜੀ। ਔਰ ਉਹਨਾਂ ਦੇ ਉਹ ਕਜ਼ਨ ਵੈਨਕੂਵਰ ਜਿਹੜੇ ਰਹਿੰਦੇ ਆ, ਉਹਨਾਂ ਤੋਂ ਪਤਾ ਲੱਗਾ ਤੁਹਾਨੂੰ? ਉਹਨਾਂ ਤੋਂ ਪਤਾ ਲੱਗਾ। ਉਹਨਾਂ ਤੋਂ ਪਤਾ ਲੱਗਾ ਕਿ ਕਾਫੀ ਵੱਡਾ ਕਾਫਲਾ ਸੀਗਾ ਜਿਹੜਾ ਚੱਲਿਆ ਸੀ ਪਿੰਡੋਂ, ਹਾਂਜੀ, ਔਰ ਉਹ ਕਹਿੰਦੇ ਸੀ ਉਹ ਜਾ ਰਹੇ ਸੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਵੱਲ। ਅੱਛਾ, ਜਿਹੜਾ ਕਾਫਲਾ ਤੁਰਿਆ ਆਪਣੇ ਤੁਹਾਡੇ ਪਿੰਡੋਂ, ਕਿਹੜਾ ਪਿੰਡ ਦਾ ਨਾਮ ਸੀ ਪਹਿਲਾਂ? ਭਵਾਨੀਪੁਰ। ਭਗਵਾਨੀਪੁਰੋਂ ਚੱਲਿਆ, ਹਾਂਜੀ ਉਹ ਇੰਡੀਆ ਨੂੰ ਆ ਰਿਹਾ ਸੀਗਾ। ਹਾਂਜੀ। ਹਾਂਜੀ, ਉਹਦੇ ਵਿੱਚ ਬੱਚੇ ਸੀਗੇ, ਬੱਚੇ ਆਪਣੇ ਸੀ। ਔਰਤਾਂ ਸੀਗੀਆਂ, ਕੋਈ ਬਜ਼ੁਰਗ ਸੀਗੇ, ਤੇ ਜਿਹੜੇ ਮਰਦ ਸੀ ਉਹ ਪਿੱਛੇ ਰਹਿ ਗਏ ਸਾਰੇ। ਜਦੋਂ ਅਟੈਕ ਹੋਇਆ, ਹਾਂਜੀ। ਸਾਰੇ ਤਰਬਤਰ ਹੋ ਗਏ ਸੀ, ਸਾਰੇ ਕੋਈ ਜਿਹੜਾ ਜਿੱਥੇ ਨੱਸ ਸਕਦਾ ਸੀਗਾ ਦੱਸਿਆ। ਦੱਸਿਆ। ਔਰ ਇਹ ਮੈਨੂੰ ਪਤਾ ਲੱਗਾ ਹੁਣ ਕਿ ਜਿਸ ਤਰ੍ਹਾਂ ਮੈਨੂੰ, ਜਿਸ ਕਰਕੇ ਮੈਂ ਬਚਿਆ ਹੈ, ਉਹਨੇ ਜੋ ਵੀ ਸੀਗਾ, ਮੈਨੂੰ ਪਤਾ ਨਹੀਂ ਕਿ ਬੱਚਾ ਸੀਗਾ, ਬਰਛਾ ਜਾਂ ਤਲਵਾਰ ਜਾਂ ਜੋ ਵੀ ਉਹ ਤੁਹਾਡੇ ਪਹਿਲਾਂ ਤੁਹਾਨੂੰ ਆਪਣੀ ਮਾਂ ਦੀ ਗੋਦ 'ਚ ਸੀਗੇ, ਤੁਹਾਨੂੰ ਮਾਂ ਦੀ ਗੋਦ 'ਚ ਖੋਇਆ ਹੋਊਗਾ। ਹੋਇਆ ਹੋਗਾ। ਹਾਂਜੀ, ਤੁਹਾਡੇ ਇੱਥੇ ਬਾਂਹ ਤੇ ਆਪਣੇ ਬੱਚਾ ਮਾਰਿਆ, ਹਾਲੇ ਵੀ ਨਿਸ਼ਾਨ ਅੱਜ ਹੈ, ਤੇ ਧੌਣ ਤੇ ਮਾਰਿਆ ਇੱਥੇ ਪਿੱਛੇ, ਤੇ ਫਿਰ ਉਹ ਤੁਹਾਨੂੰ ਕਹਿੰਦੇ ਜੀ ਉਹਨੇ ਫਿਰ ਮੈਨੂੰ ਮੇਰੀ ਟੰਗ ਤੋਂ ਫੜ ਕੇ, ਲੱਤੋਂ ਫੜ ਕੇ ਘੁਮਾ ਕੇ ਸੁੱਟਿਆ, ਦੂਰ ਮਾਰਿਆ। ਦੂਰ ਮਾਰਿਆ। 9 ਮਹੀਨੇ ਦੇ ਬੱਚੇ ਨੂੰ, ਹਾਂਜੀ। ਮੇਰਾ ਤਾਂ ਜਿਗਰਾ ਡਾਕਟਰ ਸਾਹਿਬ, ਕਿਸੇ ਬੱਚੇ ਨੂੰ ਇਦਾਂ ਅਸੀਂ ਉਂਗਲੀ ਵੀ ਨਹੀਂ ਲਾ ਸਕਦੇ 9 ਮਹੀਨੇ ਬੱਚੇ ਨੂੰ, ਬੜੇ ਹੌਲੀ ਹੌਲੀ ਛੇੜੀ ਦਾ ਵੀ ਕੋਈ ਸੱਟ ਨਾ ਲੱਗ ਜਵੇ। 9 ਮਹੀਨੇ ਦੇ ਬੱਚੇ ਨੂੰ ਉਹਦੀ ਹੱਥ ਧੌਣ ਵੱਢ ਕੇ, ਬਾਂਹ ਵੱਢ ਕੇ, ਚੱਕ ਕੇ ਘੁਮਾ ਕੇ ਮਾਰਨਾ, ਹਾਂ, ਬੜੇ ਬੇਰਹਿਮੀ ਦੀ ਗੱਲ ਹੈ ਜੀ। ਪਰ ਉਸ ਵੇਲੇ ਕਹਿੰਦੇ ਜੀ ਅਗਸਤ ਦਾ ਮਹੀਨਾ ਹੋਇਆ, ਅਗਸਤ ਦਾ ਮਹੀਨਾ ਸੀ। ਹਾਂਜੀ। ਹਾਂਜੀ, ਬਾਰਿਸ਼ਾਂ ਹੋ ਰਹੀਆਂ ਸੀ, ਹਾਂਜੀ, ਤੇ ਕਾਫੀ ਕਿੱਚੜ ਸੀਗਾ। ਉਹ ਕਹਿੰਦੇ ਜੀ ਕਿੱਚੜ ਦੀ ਵਜ੍ਹਾ ਨਾਲ ਉਹ ਮੇਰਾ ਗਾਰਾ ਜਿਹਨੂੰ ਕਹਿੰਦੇ ਨੇ, ਗਾਰਾ, ਹਾਂਜੀ, ਉਹ ਖੂਨ ਉਹਦੇ ਨਾਲ ਬੰਦ ਹੋ ਗਿਆ। ਤੁਹਾਨੂੰ ਘੁਮਾ ਕੇ ਚੱਕ ਕੇ ਗਾਰੇ 'ਚ ਮਾਰਿਆ, ਹਾਂਜੀ। ਤੁਹਾਡਾ ਜਿਹੜਾ ਖੂਨ ਸੀ ਉਹ ਬੰਦ ਹੋ ਗਿਆ, ਬੰਦ ਹੋ ਗਿਆ। ਜਿਹਦਾ ਤੁਹਾਡਾ ਬਚਾਅ ਹੋ ਗਿਆ। ਦੇਖੋ ਜੀ, ਪ੍ਰਮਾਤਮਾ ਰੱਖਣ ਵਾਲਾ ਹੈ ਜੀ, ਵੀ ਤੁਹਾਨੂੰ ਉਹਨਾਂ ਨੇ ਤੇ ਮਾਰ ਕੇ ਸਿੱਟਤਾ ਸੀਗਾ, ਤੇ ਛੱਪੇ ਤੁਹਾਡੀ ਆਪਣੇ ਮਾਤਾ ਨੂੰ ਉੱਥੇ, ਮਦਰ ਨੂੰ, ਉਹਨਾਂ ਨੂੰ ਮਾਰਤਾ। ਉਹਨਾਂ ਛੋਟੀ ਦੇ ਭੈਣ ਸੀ ਤੁਹਾਡੀ, ਉਹਨੂੰ ਵੀ ਮਾਰਤਾ। ਜਿਹੜੇ ਬੰਦੇ ਸੀਗੇ, ਜਿਹੜਾ ਕੋਈ ਭੱਜ ਸਕਦਾ ਸੀਗਾ ਉਹ ਭੱਜ ਗਿਆ, ਜਿਹੜਾ ਨਹੀਂ ਭੱਜ ਸਕਿਆ ਉਹਨੂੰ ਮਾਰਤਾ। ਸਾਰੇ ਮਾਰਤਾ। ਇਹ ਗੁਰਦੁਆਰਾ ਆਪਣੇ ਕਰਤਾਰਪੁਰ ਦਾ, ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਖੇਤੀ ਕੀਤੀ ਆ, ਅੰਦਰ ਸੰਸਕਾਰ ਹੋਇਆ, ਹਾਂਜੀ। ਉਸ ਗੁਰਦੁਆਰੇ ਅੰਦਰ ਇਹ ਬਹੁਤ ਵੱਡਾ ਹਾਂ, ਸੰਸਕਾਰ ਹੋਇਆ। ਉਸ ਗੁਰਦੁਆਰੇ ਦੇ ਵਾਸਤੇ ਤਾਂ ਜਾ ਰਹੇ ਸੀ। ਉੱਥੋਂ ਉਹਨਾਂ ਪਲਾਨ ਸੀਗਾ ਕਿ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਜਾਣਾ। ਅੱਛਾ, ਉਹ ਤਾਂ ਬਿਲਕੁਲ ਨਾਲ ਲੈ ਗਏ। ਤਾਂ ਤੇ ਉਸ ਕਾਬਲੇ ਜੋ ਪਤਾ ਲੱਗਾ, ਕੋਈ ਸੋਚਿਆ ਤਾਂ ਦੱਸਣ ਲੱਗੇ ਵੀ ਕਿੰਨੇ ਬਚੇ ਕਿੰਨੇ ਨਹੀਂ? ਉਹ ਮੈਨੂੰ ਨਹੀਂ ਪਤਾ ਲੱਗਾ ਕਿੰਨੇ ਬੱਚੇ ਸੀ ਉਹਦੇ ਚੋਂ, ਕਿੰਨੇ ਨਹੀਂ, ਪਰ ਕੁਝ ਬੱਚੇ ਸੀ। ਹਾਂਜੀ, ਉਹ ਜਿਹੜੇ ਨਸ ਗਏ ਇੱਧਰ ਉੱਧਰ। ਉਹ ਬੱਚੇ। ਔਰ ਉਹ ਉਸ ਵੇਲੇ ਉੱਤੇ ਕੋਈ ਫਸਲ ਲੱਗੀ ਹੋਈ ਸੀ,
ਜੋ ਕਿ 4-5 ਫੁੱਟ ਉੱਚੀ ਸੀ ਹਾਂਜੀ गेहूं होएगा या ਕੁਝ ਵੀ ਹੋ ਸਕਦਾ ਹਾਂਜੀ गन्ने होंगे या ਅਗਸਤ ਦੇ ਟਾਈਮ ਉਸ ਆਪਣੇ ਝੋਨੇ ਵੀ ਹੁੰਦੇ ਆ ਹਾਂ, ਝੋਨਾ ਹੋਣਾ ਹਾਂ, ਝੋਨਾ ਹੋਊਗਾ ਜਾਂ ਆਪਣੇ ਕੋਈ ਹੋਰ ਫਸਲ ਹੋਊਗੀ ਜਵਾਰ ਹੋਊਗੀ ਜਵਾਰ ਹਾਂਜੀ ਤੇ ਕਈ ਤਾਂ ਲੁੱਕ ਗਏ ਹਾਂਜੀ ਉਹਦੇ ਵਿੱਚ ਇੱਕ ਮੁੰਡਾ ਸੀਗਾ 10-12 ਸਾਲ ਦਾ ਅੱਛਾ ਜੀ ਉਹ ਵੀ ਲੁੱਕ ਗਿਆ ਹਾਂਜੀ ਤਾਂ ਜਦੋਂ ਇਹ ਚਲੇ ਗਏ ਕਰ ਕੁਰ ਕੇ ਆਪਣਾ ਕੰਮ ਜਿਨ੍ਹਾਂ ਨੇ ਅਟੈਕ ਕੀਤਾ ਅਟੈਕ ਕੀਤਾ ਜੋ ਮਾਰ ਕੇ ਚਲੇ ਗਏ ਫਿਰ ਚਲੇ ਗਏ ਹਾਂਜੀ ਤਾਂ ਉਹ ਜਿਹੜਾ ਛੋਟਾ ਲੜਕਾ ਸੀ ਉਹ ਉੱਠਿਆ ਉਹਨੇ ਆਪਣੀ ਜਿਹੜੀ ਹਲਕੀ ਜਿਹੀ ਪੱਗ ਬੰਨ੍ਹੀ ਹੋਈ ਸੀ ਹਾਂਜੀ ਉਹਨੇ ਦੇਖਿਆ ਕਿ ਮੈਂ ਤਾਂ ਹਲੇ ਜਿੰਦਾ ਹਾਂ ਅੱਛਾ ਉਹਨੇ ਉਹ ਆਪਣੀ ਪੱਗ ਉਤਾਰ ਕੇ ਮੈਨੂੰ ਉਹਦੇ ਵਿੱਚ ਪਾ ਕੇ ਲੈ ਕੇ ਆਇਆ ਬਾਰਡਰ ਤੇ ਤੇ ਬਾਕੀ ਜਿਹੜੇ ਮਰ ਗਏ ਸੀ ਉਹ ਤਾਂ ਉੱਥੇ ਉੱਥੇ ਰਹਿ ਗਏ ਉੱਥੇ ਰਹਿ ਗਏ। ਤੇ ਤੁਹਾਨੂੰ ਆਪਣੀ ਪੱਗ 'ਚ ਲਪੇਟ ਕੇ ਤੇ ਅੰਮ੍ਰਿਤਸਰ ਲੈ ਆਇਆ ਡੇਰਾ ਬਾਬਾ ਡੇਰਾ ਬਾਬਾ ਨਾਨਕ ਸੌਰੀ ਹਾਂਜੀ ਉੱਥੋਂ ਫਿਰ ਮਿਲਟਰੀ ਵਗੈਰਾ ਨੇ ਜਿਹੜੇ ਜਿਹੜੇ ਕਿ ਉਹਨਾਂ ਨੂੰ ਦਵਾ ਮੁਰੱਬਾ ਵਗੈਰਾ ਆਪਣੇ ਮਿਲਟਰੀ ਨੇ ਏਡ aid ਕੀਤੀ ਫਿਰ ਉਹ ਹਸਪਤਾਲ ਲੈ ਗਏ ਅੰਮ੍ਰਿਤਸਰ ਲੈ ਗਏ ਅੰਮ੍ਰਿਤਸਰ ਲੈ ਗਏ ਹਾਂਜੀ। ਤਾਂ ਅੰਮ੍ਰਿਤਸਰ ਹਸਪਤਾਲ ਫਿਰ ਉਹ ਕਹਿੰਦੇ ਸੀ ਅਨਾਉਂਸ ਕਰਦੇ ਸੀ ਕਿ ਬਈ ਇੱਥੇ ਇੱਥੇ ਬੱਚੇ ਹੈਗੇ ਆਪਣੇ ਤੁਸੀਂ ਆ ਕੇ ਪਛਾਣ ਬੱਚਾ ਪਛਾਣ ਲਓ ਪਛਾਣ ਲਓ ਇਹ ਮਤਲਬ ਉਹ ਬੱਚੇ ਨੂੰ ਪਤਾ ਹੋਣਾ ਤੁਸੀਂ ਕਿਸ ਪਰਿਵਾਰ ਨੂੰ ਆਪਣੇ ਵੀ ਬਿਲੋਂਗ ਕਰਦੇ ਹੋ ਹਾਂਜੀ ਉਸ ਬੱਚਾ ਵੀ ਉਹ ਜਿਹੜਾ ਸੀਗਾ 10-12 ਸਾਲ ਵਾਲਾ ਉਹ ਸਾਡੀ ਫੈਮਿਲੀ ਦਾ ਹੀ ਸੀਗਾ ਅੱਛਾ ਅੱਛਾ ਜੀ ਉਹਨੂੰ ਪਤਾ ਸੀ ਤੁਸੀਂ ਕੌਣ ਹੈ ਕੌਣ ਹੈ ਤਾਂ ਤਦੋਂ ਉਸੇ ਵਾਸਤੇ ਜਿਹੜੇ ਮੇਰੇ ਮਾਮਾ ਜੀ ਸੀ ਉਹ ਰਹਿੰਦੇ ਉਹਨਾਂ ਦਾ ਘਰ ਸੀਗਾ ਫਗਵਾੜੇ ਅੱਛਾ ਜੀ ਤਾਂ ਫਗਵਾੜਿਓਂ ਮੇਰੇ ਛੋਟੇ ਮਾਮਾ ਨੂੰ ਉਹਨਾਂ ਨੇ ਭੇਜਿਆ ਅੰਮ੍ਰਿਤਸਰ ਕਿ ਤੂੰ ਜਾ ਦੇਖ ਕੇ ਆ ਕਿ ਉਹਨਾਂ ਵਿੱਚੋਂ ਕੋਈ ਬਚਿਆ ਹੈ। ਬੱਚਿਆ ਹੈ ਕਿ ਤਾਂ ਉਹ ਜਦ ਆਇਆ ਅੰਮ੍ਰਿਤਸਰ ਉਹਨੇ ਦੇਖਿਆ ਇਹ ਤਾਂ ਸਾਡੇ ਫੈਮਿਲੀ ਦਾ ਹੈ ਬੱਚਾ ਅੱਛਾ ਤੁਹਾਡਾ ਉਹ ਸਾਰਾ ਨਾਂ ਲਿਖਾਤਾ ਉਸ ਬੱਚੇ ਨੇ ਹਾਂਜੀ। ਵੀ ਐਸ ਫੈਮਿਲੀ ਦਾ ਹੈ ਆਪਣੇ ਵੀ ਇਹਦਾ ਆ ਨਾਂ ਆ ਪਰਿਵਾਰ ਦਾ ਆ ਹਾਂਜੀ ਤੇ ਤੁਹਾਡੇ ਛੋਟੇ ਮਾਮਾ ਨੂੰ ਪਤਾ ਲੱਗਾ ਵੀ ਸਾਡਾ ਬੱਚਾ ਹੈ ਇਹ ਤਾਂ ਸਾਡਾ ਬੱਚਾ ਤਾਂ ਉਹ ਲੈ ਉਹ ਲੈ ਤੇ ਜਿਹੜੀ ਮੇਰੀ ਦਾਦੀ ਸੀ ਹਾਂਜੀ ਉਹਨੇ ਫਿਰ ਕਿਹਾ ਸਭ ਤੋਂ ਵੱਡੇ ਮੁੰਡੇ ਨੂੰ ਜਿਨ੍ਹਾਂ ਨੇ ਮੈਨੂੰ ਪਾਲਿਆ ਮੇਰੇ ਮਾਮਾ ਜੀ। ਤੁਹਾਡੀ ਤੁਸੀਂ ਦਾਦੀ ਕਹਿੰਦੇ ਐਕਚੁਅਲੀ ਤੁਹਾਡੀ ਨਾਨੀ ਸੀ ਨਾਨੀ ਸੀ ਉਹ, ਹਾਂਜੀ। ਮੇਰੀ ਨਾਨੀ ਸੀ ਤੁਹਾਡੀ ਨਾਨੀ ਨੇ ਤੁਹਾਡੇ ਬੜੇ ਮਾਮਾ ਜੀ ਬੜੇ ਨੂੰ ਮਾਮਾ ਜੀ ਨੂੰ ਕਿਹਾ ਕਿ ਇਹ ਤੇਰੀ ਰਿਸਪੌਂਸਿਬਿਲਿਟੀ ਹੈ ਤੂੰ ਇਹਨੂੰ ਪਾਲ ਤੂੰ ਇਹਨੂੰ ਪਾਲੋ ਦੇਖੋ ਤੁਸੀਂ ਆਪਣੇ ਕਿੱਥੇ ਪੈਦਾ ਹੋਏ 1947 ਦੇ ਵਿੱਚ ਯਾੜੇ ਹੋਏ ਕਰਤਾਰਪੁਰ ਗੁਰੂ ਮਹਾਰਾਜ ਦੀ ਨਗਰੀ ਜਿੱਥੇ ਇਹਨਾਂ ਕਤਲੇਆਮ ਹੋਇਆ ਵੀ ਛੋਟੇ ਬੱਚੇ ਵੀ ਨਹੀਂ ਬਖਸ਼ਿਆ ਤੇ ਤੁਹਾਨੂੰ ਬਚਾਉਣ ਵਾਲਾ ਵੀ ਉਹੋ ਹੀ ਆ ਤੇ ਉੱਥੋਂ ਤੁਸੀਂ ਡੇਰਾ ਬਾਬਾ ਨਾਨਕ ਗਏ ਉੱਥੋਂ ਅੰਮ੍ਰਿਤਸਰ ਆਏ ਕਿਸ ਪਰਿਵਾਰ ਨੇ ਬਚਾ ਲਿਆ ਤੁਹਾਨੂੰ ਅੱਜ ਤੁਸੀਂ ਅਮਰੀਕਾ ਬੈਠੇ ਹੋ ਹੋਰ ਤੁਹਾਡੇ ਪਰਿਵਾਰ ਬਾਰੇ ਕੀ ਦੱਸਿਆ ਜੀ ਉਸ ਆਪਣੇ ਕਿਉਂਕਿ ਜਿਹੜੇ ਕੁਝ ਬੱਚੇ ਉਹ ਮੈਨੂੰ ਹੁਣ ਪਤਾ ਲੱਗਾ ਹੈ ਕਿ ਜਿਹੜਾ ਮੁੰਡਾ ਸੀਗਾ ਮਤਲਬ ਕਿ 10 ਸਾਲ ਪਹਿਲਾਂ 10 ਸਾਲ ਹਾਂਜੀ ਪਹਿਲਾਂ ਪਤਾ ਲੱਗਿਆ ਕਿ ਉਹ ਮੁੰਡਾ ਹਾਲੇ ਤਾਈਂ ਜਿੰਦਾ ਸੀਗਾ ਉਹ ਅੰਮ੍ਰਿਤਸਰ ਰਹਿੰਦਾ ਸੀ ਮੈਨੂੰ ਪਹਿਲਾਂ ਪਤਾ ਲੱਗਦਾ ਤੁਸੀਂ ਜਾ ਕੇ ਮਿਲਦੇ ਮੈਂ ਉਹਨੂੰ ਮਿਲਣਾ ਸੀ ਛੱਤਾ ਉਹਦੇ ਲਈ ਹੁਣ ਸੁਰਗਾਤ ਹੋ ਗਿਆ ਹੈ ਉਹ ਕਹਿੰਦੇ ਉਹ ਗੁਜ਼ਰ ਗਏ ਹੋਏ ਤੈਨੂੰ ਕਦੋਂ ਪਤਾ ਲੱਗਾ ਇਸ ਗੱਲ ਦਾ ਇਹਨਾਂ ਨੇ ਦੱਸਿਆ ਮੈਨੂੰ ਇਹ ਜਿਹੜੇ ਰਣਜੀਤ ਕੌਰ ਹੈ ਵੈਨਕੂਵਰ ਹਾਂਜੀ ਇਹ ਵੀ ਸਾਡੀ ਉਸੇ ਰਿਸ਼ਤੇਦਾਰੀ ਦੇ ਨਾ ਤਾਂ ਇਹਨਾਂ ਨੇ ਕਿਹਾ ਜਿਸ ਉਹ ਤਾਂ ਇਨਸਾਨ ਜਿੰਦਾ ਨੇ ਸੀ। ਤੈਨੂੰ ਬਚਾਇਆ ਹਾਂਜੀ ਤੁਹਾਨੂੰ ਤੋਂ ਉਹ ਵੀ ਨਹੀਂ ਲਾਗੇ ਆ ਸਕਿਆ ਤੈਨੂੰ ਬਚਾ ਦਿੱਤਾ ਉਹਨੇ ਤੁਸੀਂ ਅੱਜ ਵੀ ਪਛਤਾਉਂਦੇ ਆ ਵੀ ਉਹਨੂੰ ਮਿਲਦੇ ਉਹਨੂੰ ਮਿਲਦਾ ਹੈ। ਮਿਲਦੇ ਬਸ ਇੱਕ ਮੈਂ ਪਛਤਾਵਾ ਇਹ ਹੈ ਕਿ ਉਹਨੂੰ ਮਿਲ ਸਕਦਾ ਔਰ ਮੇਰੇ ਫਾਦਰ ਨੂੰ ਮਿਲ ਜਦੋਂ ਸਕਦਾ। ਜਿੰਦਾ ਸੀਗੇ ਉਹਨਾਂ ਨੂੰ ਮਿਲ ਮਿਲ ਸਕਦਾ ਸਕਦਾ ਮੈਂ ਦੇਖ ਸਕਾਂ ਮੇਰਾ ਪਿੰਡ ਕਿੱਥੇ ਸੀਗਾ ਪਿੰਡ ਕਿੱਥੇ ਸੀ ਕਿੱਥੋਂ ਕਿਸ ਤਰ੍ਹਾਂ ਪੈਦਲ ਚੱਲ ਕੇ ਆਏ ਕਿਹੜੀ ਜਗ੍ਹਾ ਗਏ ਸੋ ਮੇਰੀ ਖੁਆਇਸ਼ ਇਹ ਹੈ ਜਾਣ ਤੋਂ ਪਹਿਲਾਂ ਕਿ ਇੱਕ ਵਾਰੀ ਉਹ ਜਾ ਕੇ ਦੇਖ ਲੈ। ਪਿੰਡ ਦੇਖਿਆ ਪਿੰਡ ਜਿੱਥੇ ਦੇਖ। ਜਿੱਥੇ ਪੈਦਾ ਹੋਏ ਹਾਂ, ਪਿੰਡ ਦੇਖ ਡਾਕਟਰ ਸਾਹਿਬ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਦੋਨੇ ਸਰਕਾਰਾਂ ਨੂੰ ਇੰਡੀਆ ਵਿੱਚ ਮਸਲੇ ਇਹ ਆ ਉਧਰੋਂ ਪਰਿਵਾਰ ਇੱਧਰ ਇੰਡੀਆ ਵਿੱਚ ਜਾਣਾ ਚਾਹੁੰਦੇ ਆ ਉਹ ਤੁਸੀਂ ਹੁਣ ਅਮਰੀਕਨ ਸਿਟੀਜ਼ਨ ਆ ਤੁਹਾਨੂੰ ਵੀ ਤੁਸੀਂ ਵੀਜ਼ਾ ਟਰਾਈ ਕੀਤਾ ਪਾਕਿਸਤਾਨ ਤੁਹਾਨੂੰ ਨਹੀਂ ਦਿੱਤਾ ਨਹੀਂ ਦਿੱਤਾ ਦੇਖੋ ਇੱਕ ਆਪਣੇ PhD ਡਾਕਟਰ ਕੈਨੇਡਾ ਪੜਿਆ ਅਮਰੀਕਾ ਪੜਾਉਂਦਾ ਆ ਉਹਨੂੰ ਵੀ ਪਾਕਿਸਤਾਨ ਜਾਣ ਤੋਂ ਡੱਕ ਦਿੱਤਾ ਵੀ ਨਹੀਂ ਮੈਂ ਇੱਕ ਕਾਨਫਰੰਸ ਸੀਗੀ ਇਸਲਾਮਾਬਾਦ ਹਾਂਜੀ ਦਸੰਬਰ ਵਿੱਚ ਹਾਂਜੀ ਉਹਦੇ ਵਿੱਚ ਮੈਂ ਪੇਪਰ ਭੇਜਿਆ ਹਾਂਜੀ
मैं इसे करके पेपर भेजा कि मैं पाकिस्तान जाना चाहता हाँ जी कोई कॉन्फ्रेंस कोई एडी भारी नहीं सी हाँ जी पर वो मेरा पेपर एक्सेप्ट हो गया उन्होंने इनवाइट किया तुसी आओ आओ हाँ जी पर पहला आने वास्ते वीज़ा चाहिए हाँ जी। तो मैं वीज़ा अप्लाई किया वीज़ा ही नहीं इशू किया ਵੀਜ਼ਾ ਇਸ਼ੂ ਨਹੀਂ ਕੀਤਾ ਕੀ ਜਵਾਬ ਦਿੱਤਾ वो डिले करते रहते हैं वो कहते जी साड़ी एप्लीकेशन इस्लामाबाद पई है और वो लोग करनगे मैं पता नहीं 100 की ईमेल तक की होनी है इत्थे वाशिंगटन ਡੀਸੀ DC ਕੋਈ ਜਵਾਬ ਨਹੀਂ ਦਿੱਤਾ पाकिस्तान नहीं फिर वैसे- कॉन्फ्रेंस की डेट निकल गई ਜਦੋਂ मैं क्या ਉਹ ਕਹਿੰਦੇ ਜੀ ਹੁਣ ਤੁਹਾਨੂੰ ਵੀਜ਼ੇ ਦੀ ਵੀ ਕੀ ਲੋੜ ਪਈ ਆ? ਬਹਾਨਾ ਵੈਸੇ ਕੁਝ ਵੀ ਆ ਇਹ ਦੋ ਪੰਜਾਬ ਵੰਡਿਆ ਗਿਆ ਦੋ ਭਰਾ ਵੱਖਰੇ ਹੋ ਗਏ ਆ ਪਰ ਜਿਹੜੀ ਇਹਨਾਂ ਦੀਆਂ ਆਦਤਾਂ ਨਾ ਉਹਨਾਂ 'ਚ ਕੋਈ ਫਰਕ ਨਹੀਂ ਚਾਹੇ ਉਹ ਇੰਡੀਆ ਪਾਸੇ ਆ ਚਾਹੇ ਉਹ ਪਾਕਿਸਤਾਨ ਪਾਸੇ ਆ ਇਹ ਆਪਣਿਆਂ ਨੂੰ ਖਰਾਬ ਕਿਉਂ ਕਰਦੇ ਆ ਮੈਂ ਉਹਦਾ ਤਾਂ ਤੁਸੀਂ ਪੜ੍ਹੇ ਲਿਖੇ ਡਾਕਟਰ ਹੋ, ਦੱਸੋ ਤੁਸੀਂ। ਮੈਂ ਜਾ ਕੇ 70 72 ਸਾਲ ਦਾ ਬੰਦਾ ਉੱਥੇ ਜਾ ਕੇ ਉਹਨਾਂ ਕੀ ਨੁਕਸਾਨ ਦਾ ਕਰਨਗੇ? ਕੀ ਨੁਕਸਾਨ ਕਰਾਂਗਾ ਕੀ ਲੈਣਾ ਮੈਂ ਉਹਨਾਂ ਕਿ ਪੜ੍ਹਿਆ ਲਿਖਿਆ ਬੰਦਾ ਪਹਿਲੀ ਗੱਲ ਤੇ ਇਹ ਮਾੜੀ ਗੱਲ ਸੋਚਦਾ ਹੀ ਨਹੀਂ ਤੁਸੀਂ ਕਿੰਨੇ ਸਟੂਡੈਂਟ ਨੂੰ ਪੜ੍ਹਾ ਚੁੱਕੇ ਆ ਕਿੰਨੇ ਤੁਸੀਂ ਡਾਕਟਰ ਬਣਾ ਚੁੱਕੇ ਆ ਮੈਂ ਕਈ ਪਾਕਿਸਤਾਨੀ ਸਟੂਡੈਂਟ ਨੂੰ ਪੜਾਇਆ ਦੱਸੋ। ਜਿਹੜੇ ਗ੍ਰੈਜੂਏਟ ਸਟੂਡੈਂਟ ਮਾਸਟਰਸ ਕਰਦੇ ਉਹਨਾਂ ਨੂੰ ਮੈਂ ਕਦੀ ਕਿਸੇ ਨਾਲ ਗੱਲ ਨਹੀਂ ਕੀਤੀ। ਕਦੇ ਨਾਲ ਗੱਲ ਨਹੀਂ ਕੀਤੀ ਦੱਸੋ ਵੀ ਡਾਕਟਰ ਸਾਹਿਬ ਕਹਿ ਰਹੇ ਆ ਇਹਨਾਂ ਕੋ ਪਾਕਿਸਤਾਨ ਦੇ ਸਟੂਡੈਂਟ ਪੜ੍ਹੇ ਆ ਕਦੀ ਇਹਨਾਂ ਨੇ ਉਹਨੂੰ ਕਦੀ ਵੀ ਸ਼ਿਕਵਾ ਨਹੀਂ ਕੀਤਾ ਇਹਨਾਂ ਕੋ ਪੜ੍ਹ ਕੇ ਅੱਜ ਮਾਸਟਰ ਕਰ ਰਹੇ ਆ ਕੋਈ ਡਾਕਟਰ ਬਣ ਰਹੇ ਆ ਕਦੀ ਵੀ ਸ਼ਿਕਵਾ ਨਹੀਂ ਕੀਤਾ ਕਿ ਮੈਨੂੰ ਪਾਕਿਸਤਾਨ ਵਾਲਿਆਂ ਨੇ ਵੀਜ਼ਾ ਨਹੀਂ ਦਿੱਤਾ ਅੱਜ ਸਾਡੇ ਨਾਲ ਇਹ ਆਪਣੀ ਦਿਲ ਦੀ ਗੱਲ ਸਾਂਝੀ ਕਰ ਰਹੇ ਆ ਸਾਨੂੰ ਬੜਾ ਬਹੁਤ ਦੱਸਾ ਤੁਹਾਡਾ ਬਹੁਤ ਥੈਂਕ ਯੂ ਕੋਈ ਗੱਲ ਨਹੀਂ ਜਿੰਨੀ ਜਾਂ ਤੁਹਾਡੇ ਦਿਲ ਦੀਆਂ ਗੱਲਾਂ ਅਸੀਂ ਸੁਣਨ ਆਏ ਆ ਹਾਂਜੀ ਤੁਹਾਡੀ ਦਰਦ ਨੂੰ ਮਹਿਸੂਸ ਕਰਦੇ ਆ ਅੱਜ ਜੀ 72 ਸਾਲ ਦੇ ਹੋ ਗਏ ਆ ਅੱਜ ਵੀ ਉਹ ਮਾਂ ਦੀ ਧਰਤੀ ਨੂੰ ਤੁਸੀਂ ਤਰਸਦੇ ਆ ਜਾ ਕੇ ਦੇਖਣਾ ਮੰਗਦੇ ਕਿੱਥੇ ਮੇਰੀ ਮਾਂ ਪੈਦਾ ਹੋਈ ਸੀ ਕਿੱਥੇ ਮੈਂ ਪੈਦਾ ਹੋਇਆ ਸੀਗਾ ਕਰਤਾਰਪੁਰ ਵੀ ਜਾਓਗੇ ਜਿੱਥੇ ਜੋ ਤੁਹਾਡਾ ਜੋ ਵਾਰਦਾਤ ਹੋਈ ਆ ਹਾਂਜੀ ਕੋਈ ਤਾਂ ਕੋਸ਼ਿਸ਼ ਕਰਾਂਗੇ ਪੂਰੀ ਹੈਲਪ ਕਰਾਂਗੇ ਗੁਰੂ ਮਹਾਰਾਜ ਮਿਹਰ ਰੱਖੇ ਵੀ ਤੁਸੀਂ ਜਾ ਕੇ ਉਸ ਸਾਰੀ ਜਗ੍ਹਾ ਦੇ ਦਰਸ਼ਨ ਕਰੋ ਤਾਂ ਜੋ ਹੋਣਾ ਜੋ ਹੋ ਚੁੱਕਾ ਉਹਨੂੰ ਤੁਸੀਂ ਵਾਪਸ ਕੋਈ ਨਹੀਂ ਲੈ ਕੇ ਆ ਸਕਦਾ ਪਰ ਸਾਡੇ ਪੰਜਾਬੀ ਲੈ ਟੀਮ ਦਾ ਮਤਲਬ ਵੀ ਮੇਨ ਮਕਸਦ ਇਹ ਆ ਵੀ ਜੋ ਹੋਇਆ ਉਹ ਜਿਹੜੀ ਆਉਣ ਵਾਲੀ ਨਸਲ ਆ ਉਹਨੂੰ ਪਤਾ ਲੱਗੇ ਵੀ ਪ੍ਰਮਾਤਮਾ ਇਦਾਂ ਦਾ ਪਾਣਾ ਦੁਬਾਰਾ ਕਦੀ ਨਾ ਹੋਵੇ ਤੁਹਾਡਾ ਕੀ ਸੋਚ ਇਹਦੇ ਬਾਰੇ ਬਿਲਕੁਲ ਠੀਕ ਹੈ ਇਹਦੇ ਚ ਇਨਸਾਨੀਅਤ ਜ਼ਰਾ ਨਹੀਂ ਹੈਗੀ ਐਡੇ ਬਜ਼ੁਰਗ ਲੋਕ ਬੁੱਢਿਆਂ ਨੇ ਉੱਥੇ ਜਾ ਕੇ ਉਹਨਾਂ ਨੇ ਕੀ ਕਰ ਲੈਣਾ ਤੁਹਾਡਾ ਕੀ ਤੁਹਾਨੂੰ ਪ੍ਰੋਬਲਮ ਹੈ ਉਹਨਾਂ ਨੂੰ ਵੀਜ਼ਾ ਰੋਕਣ ਦੀ ਪਰ ਮੈਨੂੰ ਪਤਾ ਹੈ ਕਿ ਇੰਡੀਆ ਵਾਲੇ ਵੀ ਉਹੀ ਕਰਦੇ ਪਾਕਿਸਤਾਨ ਵਾਲੇ ਵੀ ਉਹੀ ਕੋਈ ਫਰਕ ਨਹੀਂ ਨਾ ਜੀ ਹਾਂ ਤਾਂ ਇਹ ਦੋਨਾਂ ਦੀ ਜਿਹੜੀ ਹੋਰ ਗਵਰਨਮੈਂਟ ਹੈਗੀ ਆ ਦੱਸੋ ਹੋਰ ਤੁਹਾਨੂੰ ਕੀ ਪਤਾ ਲੱਗਾ ਆਪਣੇ ਵੀ ਇਹ ਤੁਹਾਡੇ ਜਦੋਂ ਮਾਤਾ ਬਾਰੇ ਵੀ ਕਾਫਲੇ ਬਾਰੇ ਵੀ ਕਿੱਦਾਂ ਹੋਇਆ ਕਹਿੰਦੇ ਕਾਫੀ ਥੋੜੇ ਬੰਦੇ ਬਚੇ ਹੋ ਚੋਂ ਨੇ ਕਿਉਂਕਿ ਮੈਨੂੰ ਇਹਨਾਂ ਤੋਂ ਹੀ ਪਤਾ ਲੱਗਾ ਰਣਜੀਤ ਕੌਰ ਉਹਨਾਂ ਤੋਂ ਕਿ ਉਹਨਾਂ ਦੀਆਂ ਜਿਹੜੀਆਂ ਮਾਸੀਆਂ ਸੀ ਉਹਨਾਂ ਦੀਆਂ ਵੱਡੀਆਂ ਸੀਗੀਆਂ ਹਾਂਜੀ ਉਹਨਾਂ ਨੇ ਆਪਣੀਆਂ ਕੁੜੀਆਂ ਨੂੰ ਆਪੇ ਮਾਰਿਆ ਓਏ ਹੋਏ ਹੋਏ ਕਿ ਇਹ ਮੁਸਲਮਾਨਾਂ ਦੇ ਹੱਥ ਨਾਲ ਲੈਣ ਉਹ ਕਹਿੰਦੇ ਉਹਨਾਂ ਨੇ ਚੂਹ ਨਹੀਂ ਕੀਤੀ ਕੁੜੀਆਂ ਨੇ ਚੂਹ ਨਹੀਂ ਕੀਤੀ ਜਦੋਂ ਇਹਨੂੰ ਮਾਰਿਆ ਮਤਲਬ ਉਹ ਕਹਿੰਦੇ ਅਸੀਂ ਮੁਸਲਮਾਨ ਹੱਥ ਨਹੀਂ ਆਣਾ ਤੇ ਉਹਨੂੰ ਆਪ ਮਾਰਿਆ ਜਦੋਂ ਤੁਸੀਂ ਆਪਣੇ ਭੈਣ ਭਰਾ ਆਪਸ ਵਿੱਚ ਗੱਲ ਕਰਦੇ ਆ ਇਹੋ ਜਿਹੀ ਵਾਰਦਾਤਾਂ ਹੋਈਆਂ ਤੁਹਾਡਾ ਮਨ ਤੋਂ ਬੜਾ ਦੁਖੀ ਹੁੰਦਾ ਰਹਿੰਦਾ ਤੁਸੀਂ ਨੇ ਪੜ੍ਹੇ ਲਿਖੇ ਆ ਫਿਰ ਵੀ ਇਨਸਾਨ ਹੈ ਇਨਸਾਨ ਸਾਰਾ ਸੁਣ ਕੇ ਮਨ ਖਰਾਬ ਹੁੰਦਾ ਇਹ ਜਿਹੜਾ ਰਿਲੀਜਨ ਹੈ ਇਹ ਸਭ ਪਤਾ ਨਹੀਂ ਖੰਡੀ ਹੈ ਕਿਉਂਕਿ ਅਗਰ ਕੋਈ ਇਨਸਾਨੀਅਤ ਹੀ ਨਹੀਂ ਹੈ ਇਨਸਾਨੀ ਹਾਂਜੀ ਤਾਂ ਤੁਸੀਂ ਚਾਹੇ ਕਿੰਨੇ ਵੱਡੇ ਸਿੱਖ ਹੋ ਜਾਂ ਕਿੰਨੇ ਵੱਡੇ ਮੁਸਲਮਾਨ ਹੋ ਹਾਂਜੀ ਕੀ ਫਾਇਦਾ ਉਸ ਚੀਜ਼ ਦਾ ਮਾਰਨ ਦਾ ਕੀ ਫਾਇਦਾ ਜੇ ਇੱਕੋ ਪਰਮਾਤਮਾ ਉਹਨੇ ਸਾਰੇ ਪੈਦਾ ਕੀਤੇ ਆ ਜੇ ਬੰਦਾ ਬੰਦੇ ਨੂੰ ਮਾਰਦਾ ਕੋਈ ਇਹ ਚੰਗੀ ਗੱਲ ਨਹੀਂ ਡਾਕਟਰ ਸਾਹਿਬ ਹੁਣ ਤੁਹਾਡੀ ਏਜ 72 ਸਾਲ ਦੀ ਹੋ ਗਈ ਆ ਹਾਂਜੀ ਤੁਸੀਂ ਰਿਟਾਇਰ ਹੋ ਗਏ ਆ ਕਿਸੇ ਚੀਜ਼ ਦੀ ਕਮੀ ਨਹੀਂ ਬੱਚੇ ਪੜ੍ਹ ਗਏ ਆ ਅੱਜ ਤੁਸੀਂ ਸੋਚਦੇ ਆ ਅੱਜ ਵੀ ਤੁਸੀਂ 1947 ਬਾਰੇ ਗੱਲਾਂ ਕਰਦੇ ਆ ਵੀ ਤੁਹਾਡੇ ਪਰਿਵਾਰ ਨਾਲ ਕੀ ਹੋਇਆ ਤੁਸੀਂ ਕੀ ਲੱਭ ਰਹੇ ਹੋ ਦੱਸੋ ਸਾਨੂੰ ਮੈਨੂੰ ਸਮਝ ਨਹੀਂ ਆ ਰਹੀ ਪਹਿਲਾਂ ਤਾਂ ਇਹ ਲੱਭ ਰਿਹਾ ਕਿ ਭਈ ਮੇਰੇ ਜੜ੍ਹਾਂ ਕਿੱਥੇ ਦੀਆਂ ਮੇਰੇ ਰੂਟਸ ਕੀ ਹੈਗੇ
ਜਦੋਂ ਕਿਸੇ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਕਿਸੇ ਘਰ 'ਚ ਰਹਿ ਰਹੇ ਹੋ, ਹਾਂਜੀ। ਚੰਗੇ ਭਲੇ ਘੁੰਮ ਰਹੇ ਹੋ, ਫਿਰ ਪਤਾ ਲੱਗਦਾ ਹੈ ਕਿ ਨਹੀਂ ਤੁਸੀਂ ਇਸ ਘਰ ਨੂੰ ਬਿਲੋਂਗ ਨਹੀਂ, ਬੱਚੇ ਨਹੀਂ। ਇਸ ਘਰ ਦੇ ਬੱਚੇ ਨਹੀਂ ਹੋ। ਸਭ ਤੋਂ ਜ਼ਿਆਦਾ ਸਦਮਾ ਉਹ ਲੱਗਦਾ ਹੈ। ਫਿਰ ਇਹ ਹੁੰਦਾ ਹੈ ਕਿ ਵੀ ਕਿਸ ਖਾਨਦਾਨ ਦਾ ਬੱਚਾ ਹੈ। ਜਦੋਂ ਉਹ ਪਤਾ ਲੱਗ ਜਾਂਦਾ ਹੈ ਤਾਂ ਕਿ ਉਹਨਾਂ ਨਾਲ ਕੀ ਬੀਤੀ ਹੈ, ਉਹ ਕਿਹੜੇ ਰਸਤਿਓਂ ਗਏ। ਇਸ ਕਰਕੇ ਮੈਂ ਗੂਗਲ ਤੇ ਨਕਸ਼ੇ ਦੇਖਦਾ ਰਹਿੰਦਾ ਕਿ ਮੈਨੂੰ ਉਹ ਪਿੰਡ ਲੱਭ ਜਾਏ। ਉਹ ਬਸਤਾਨ ਸਟੇਸ਼ਨ ਤਾਂ ਮੈਨੂੰ ਲੱਭ ਗਿਆ, ਬਸਤਾਨ ਸਟੇਸ਼ਨ ਲੱਭ ਪਿਆ। ਹਾਂ, ਉਹਦੇ ਅੱਗੇ ਨਹੀਂ ਮਿਲਦਾ ਕੁਝ ਵੀ। ਤੇ ਕੋਈ ਅੱਜ ਵੀ ਤੁਸੀਂ 72 ਸਾਲ ਦੀ ਉਮਰ ਦੇ ਵਿੱਚ ਤਲਾਸ਼ ਕਰ ਰਹੇ ਆ ਵੀ ਮੇਰਾ ਕਿਹੜਾ ਪਿੰਡ ਸੀ, ਮੇਰੀ ਮਾਂ ਕਿੱਥੇ ਸੀ, ਕਿਸ ਤਰ੍ਹਾਂ ਹੋਇਆ, ਕਿਉਂ ਹੋਇਆ। ਤੁਸੀਂ ਰੋਜ਼ ਸੋਚਦੇ ਹੋਵੋਗੇ ਇਹਦੇ ਬਾਰੇ। ਕਦੀ ਕਿਸੇ ਨਾਲ ਸ਼ੇਅਰ ਕੀਤੀ ਗੱਲਬਾਤ ਇਹ? ਮੈਂ ਸ਼ੇਅਰ ਨਹੀਂ ਕੀਤੀ ਕਿਸੇ ਨਾਲ, ਪਰ ਬੱਚਿਆਂ ਨਾਲ ਕਦੀ? ਬੱਚਿਆਂ ਨੂੰ ਪਤਾ ਹੈ ਕਿ ਸੋਚ ਇਹ ਮੇਰੇ ਦਿਮਾਗ 'ਚ ਜਾਂਦੀ ਨਹੀਂ ਗੱਲ। ਤੇ ਬੱਚੇ ਪੁੱਛਦੇ ਨਹੀਂ ਬੜੀ ਗੱਲ? ਨਹੀਂ, ਉਹ ਨਹੀਂ ਪੁੱਛਦੇ। ਉਹਨਾਂ ਨੂੰ ਪਤਾ ਹੈਗਾ ਕਿ ਇਹ ਦਿਮਾਗ 'ਚ ਮੇਰੇ ਕੀੜਾ ਹੈਗਾ ਕਿ ਵੀ ਦੇਖਣਾ ਹੈ ਕਿਹੜੀ ਜਗ੍ਹਾ ਕੀ ਹੋਇਆ। ਪਿਛਲੀ ਵਾਰ ਜਦ ਮੈਨੂੰ ਵੀਜ਼ਾ ਨਹੀਂ ਦਿੱਤਾ ਉਹਨਾਂ ਨੇ, ਪਰ ਮੈਂ ਇੰਡੀਆ ਗਿਆ। ਫਿਰ ਇੰਡੀਆ ਮੈਂ ਡੇਰਾ ਬਾਬਾ ਨਾਨਕ ਗਿਆ। ਅੱਛਾ ਜੀ। ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦਿਸਦਾ। ਹਾਂਜੀ। ਮੈਂ ਬਸ ਉਹੀ ਦੇਖ ਕੇ ਇੰਨੀ ਦਿਲ ਨੂੰ ਸ਼ਾਂਤੀ ਹੋਈ ਕਿ ਮੈਂ ਫਿਜ਼ੀਕਲੀ ਦੇਖ ਲਿਆ ਕਿ ਇਹ ਜ਼ਮੀਨ ਸੀਗੀ ਜਿੱਥੇ ਮੇਰਾ ਵਾਰਦਾਤ ਹੋਈ ਹੈ। ਹਾਂ, ਇਹ ਜ਼ਮੀਨ ਸੀਗੀ। ਔਰ ਇੰਨੇ ਸਾਲ ਮੈਂ ਉਹੀ ਸੋਚਦਾ ਰਹਿੰਦਾ ਸੀ ਕਿਸ ਤਰ੍ਹਾਂ ਦਾ ਕੀ ਹੋਇਆ, ਕਿੱਦਾਂ ਹੋਇਆ, ਕਿੱਥੇ ਹੋਇਆ। ਹੁਣ ਮੈਨੂੰ ਸਮਝ ਆ ਗਈ ਹੈ ਕਿ ਬਈ ਇੱਥੇ ਜਿਹੜੇ ਵੱਡੇ ਵੱਡੇ ਜਿਹੜੇ ਪੌਦੇ ਲੱਗੇ ਹੋਣੇ ਆ, ਕਿਉਂਕਿ ਉੱਥੇ ਹਾਲੇ ਵੀ ਖੇਤ ਹੀ ਹੈਗੇ। ਹਾਲੇ ਵੀ ਖੇਤ ਹੈਗੇ। ਉਹਦੀਆਂ ਮੈਂ ਪਿਕਚਰ ਲੈ ਕੇ ਅਸੀਂ ਵੀਡੀਓ ਪਾਈ ਸੀ, ਪੰਜਾਬੀ ਲਾ ਟੀਮ ਨੇ ਤੇ ਦੇਖੀ ਹੋਣੀ ਆਪਣੇ। ਹਾਂਜੀ। ਉਹਦੀ ਮੈਂ ਵੀ ਬਿਲਕੁਲ ਜਿਸ ਤਰ੍ਹਾਂ ਦੀ ਸਾਡੀ ਵੀਡੀਓ ਉਸ ਤਰ੍ਹਾਂ ਹੀ ਲੱਗਦਾ ਹੈ। ਉਹ ਮੈਂ ਵੀ ਉਹੀ ਦੇਖ ਕੇ ਆਇਆ, ਪਰ ਕਾਫੀ ਦਿਲ ਨੂੰ ਸ਼ਾਂਤੀ ਹੋਈ ਉਹਦੇ ਬਾਅਦ। ਪਰ ਇਹ ਹੈ ਕਿ ਆਪਣੇ ਰੂਟਸ। ਤੁਸੀਂ ਜਾਣਾ ਮੰਗਦੇ ਆ ਪਾਕਿਸਤਾਨ, ਮਤਲਬ ਵੀ ਜਿੰਨੀ ਛੇਤੀ ਹੋ ਸਕੇ? ਹਾਂ, ਹੁਣ ਜ਼ਿਆਦਾ ਮਨ ਦੀ ਇਹ ਖਾਸ਼ ਰਹਿ ਗਈ ਹੈ ਕਿ ਕੋਈ ਕਮੀ ਨਹੀਂ, ਕੋਈ ਪੈਸੇ ਦੀ ਕਮੀ ਨਹੀਂ, ਕੋਈ ਹਰ ਚੀਜ਼ ਪਰਮਾਤਮਾ ਨੇ ਦਿੱਤੀ ਆ। ਇੰਨੇ ਸੋਹਣੇ ਮੁਲਕ 'ਚ ਰਹਿ ਰਹੇ ਆ, ਇੰਨੀ ਵਧੀਆ ਜੌਬ ਸੀ, ਰਿਟਾਇਰ ਹੋ ਗਏ ਆ, ਬੱਚੇ ਪੜ੍ਹੇ ਲਿਖੇ ਆ, ਪੋਸਟ ਗ੍ਰੈਜੂਏਟ ਆ, ਬੱਚੇ ਆਪਣੇ ਕੰਮਾਂ 'ਚ ਮਸਤ ਹੈਗੇ ਬੱਚੇ। ਪੰਜਾਬੀ ਲਹਿਰ ਕੋਸ਼ਿਸ਼ ਕਰੂਗੀ ਜੀ। ਅੱਜ ਮੈਸੇਜ ਦਿੰਦੇ ਆ ਆਪਣੇ ਪਾਕਿਸਤਾਨ ਗਵਰਨਮੈਂਟ ਨੂੰ ਵੀ, ਉੱਥੇ ਦੇ ਅਫਸਰਾਂ ਨੂੰ ਵੀ, ਇੱਕ ਮਿਹਰ ਕਰੋ। ਸਾਡੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਇੱਕ ਵਾਰੀ ਪਾਕਿਸਤਾਨ ਦਾ ਵੀਜ਼ਾ ਦੇ ਦਿਓ ਵੀ ਜਾ ਕੇ ਜੋ ਇਹਨਾਂ ਨਾਲ ਉੱਥੇ ਵਾਪਰਿਆ ਉਹ ਜਗ੍ਹਾ ਜਾ ਕੇ ਦੇਖ ਲੈਣ। ਇਹ ਕੋਈ ਨੁਕਸਾਨ ਕਰਨ ਵਾਲੇ ਇਨਸਾਨ ਨਹੀਂ, ਪੜ੍ਹੇ ਲਿਖੇ ਨੇ, ਅਮਰੀਕਾ ਦੇ ਸਿਟੀਜ਼ਨ ਨੇ। ਅਸੀਂ ਤਾਂ ਇਹ ਅੱਜ ਕਰ ਸਕਦੇ ਜੀ ਆਪਣੇ। ਬਾਕੀ ਹੁਣ ਉਹਨਾਂ ਦੀ ਆਪਣੇ ਵੀ ਮਰਜ਼ੀ ਹੈ ਕੀ ਕਰਨਾ ਕੀ ਨਹੀਂ। ਬੱਚੇ ਤਾਂ ਇਹ ਕਹਿੰਦੇ ਆ ਕਿ ਯੂ ਸਫਰ ਫਰੋਮ PTSD। ਅੱਛਾ, ਬੱਚੇ ਕਹਿੰਦੇ ਤੁਹਾਨੂੰ ਮਤਲਬ ਵੀ ਡਿਪਰੈਸ਼ਨ ਹੋਇਆ ਹੈ? ਹਾਂਜੀ, PTSD ਮਤਲਬ ਪੋਸਟ ਮੈਚ, ਜਿਹੜੇ ਅਫਗਾਨਿਸਤਾਨ ਵਗੈਰਾ ਲੜਦੇ ਆ, ਉਹ ਘਰ ਜਦ ਵਾਪਸ ਆ ਜਾਂਦੇ ਆ, ਉਹਨਾਂ ਦੇ ਮੈਂਟਲੀ ਸੇਮ ਨਹੀਂ ਹੁੰਦੇ। ਉਹ ਬੱਚੇ ਵੀ ਇਹੀ ਕਹਿੰਦੇ ਕਿ ਤੁਹਾਡੇ ਮੈਂਟਲੀ ਤੁਹਾਡੇ ਦਿਮਾਗ ਕਿਤੇ ਹੋਰ ਰਹਿੰਦਾ। ਦੇਖੋ ਜੀ, ਹੁਣ ਡਾਕਟਰ 72 ਸਾਲ ਹੋ ਗਏ ਆ ਇਸ ਵਾਰਦਾਤ ਹੋਈ ਨੂੰ। ਤੁਸੀਂ ਜਿਸ ਇਨਸਾਨ ਦੀ ਬਚਪਨ 'ਚ ਮਾਂ ਮਾਰ ਦਿੱਤੀ, ਭੈਣ ਮਾਰ ਦਿੱਤੀ, ਬਾਪ ਤੋਂ ਵਿਛੋੜਾ ਮਿਲ ਗਿਆ, ਬਾਪ ਜਿੰਦਾ ਹੋਇਆ, ਤੁਸੀਂ ਬਾਪ ਨੂੰ ਮਿਲ ਨਹੀਂ ਸਕੇ, ਮਿਲ ਨਹੀਂ ਦਿੱਤਾ ਗਿਆ। ਹਾਂਜੀ, ਹੋ ਸਕਦਾ ਉਹਦੇ ਵਿੱਚ ਤੁਹਾਡਾ ਬਿਹਤਰੀਨ ਹੋਇਆ ਹੋਵੇ। ਹੁਣ ਇਹ ਤਾਂ ਪਰਮਾਤਮਾ ਜਾਣਦਾ, ਤੁਹਾਨੂੰ ਪੜ੍ਹਾਇਆ ਲਿਖਾਇਆ। ਜੇਕਰ ਤੁਹਾਡੇ ਤੇ ਇਹ ਚੀਜ਼ਾਂ ਉਸ ਟਾਈਮ ਆ ਜਾਂਦੀਆਂ, ਤੁਸੀਂ ਨਾ ਪੜ੍ਹਦੇ, ਇੱਥੇ ਅਮਰੀਕਾ ਨਹੀਂ ਹੋਣਾ ਸੀ। ਬਿਲਕੁਲ, ਇਹ ਮੰਨੋ ਜੋ ਵੀ ਹੋਇਆ ਹੈ ਤਾਂ ਸਭ ਠੀਕ ਹੋਇਆ ਮੇਰੇ ਵਾਸਤੇ। ਔਰ ਮੇਰੇ ਜਿਹਨਾਂ ਨੇ ਮੈਨੂੰ ਪਾਲਿਆ, ਹਾਂਜੀ, ਉਹਨਾਂ ਨੇ ਬਿਲਕੁਲ ਠੀਕ ਕੀਤਾ ਕਿ ਮੇਰੀ ਪੜ੍ਹਾਈ ਲਿਖਾਈ ਕਰਕੇ। ਹਾਂਜੀ, ਨਹੀਂ ਤਾਂ ਮੈਂ ਉਹੀ ਹੋਣਾ ਸੀ ਖੇਤਾਂ 'ਚ, ਉੱਥੇ ਕੰਮ ਕਰਦੇ, ਹਾਲੇ ਵੀ ਕਰਦੇ। ਜਿਹੜੇ ਮੇਰੇ ਭਰਾ ਹੈਗੇ ਉੱਥੇ ਕਜ਼ਨਸ, ਉਹ ਵੀ ਉਹੀ ਕੰਮ ਕਰਦੇ ਨਾ, ਖੇਤੀ ਕਰਦੇ। ਤਾਂ ਮੈਂ ਵੀ ਉਹੀ ਕਰਨਾ ਸੀ। ਡਾਕਟਰ ਸਾਹਿਬ, ਪੰਜਾਬੀ ਲਾਈਵ ਟੀਮ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ। ਸਾਨੂੰ ਤੁਸੀਂ ਟਾਈਮ ਦਿੱਤਾ। ਠੀਕ ਹੈ, ਤੁਹਾਡਾ ਦਿਲ ਦੁਖਿਆ, ਅੱਜ ਮੈਨੂੰ ਵੀ ਫੀਲਿੰਗ ਹੋ ਰਹੀ ਆ। ਤੇ ਗੁਰੂ ਮਹਾਰਾਜ ਮਿਹਰ ਕਰੇ
ਤਾਂ ਹੋਰ ਮੈਂ ਤੁਹਾਨੂੰ ਕੋਈ ਕੁਐਸਚਨ ਹੋਇਆ ਤੁਹਾਨੂੰ ਕਾਲ ਕਰਾਂਗੇ, ਤੁਹਾਨੂੰ ਐਨੀ ਟਾਈਮ ਕਾਲ ਕਰ ਸਕਦੇ ਹਾਂ। ਤੁਹਾਡੇ ਵੀਜ਼ਾ ਬਾਰੇ ਤਾਂ ਕੋਸ਼ਿਸ਼ ਕਰਾਂਗੇ, ਪਰਮਾਤਮਾ ਮਿਹਰ ਕਰੇ। ਹਾਂਜੀ, ਥੈਂਕ ਯੂ ਡਾਕਟਰ ਸਾਹਿਬ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾਲਾ ਵੇ, ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾਲਾ ਵੇ। ਦੂਰ ਨਹੀਂ ਕਰਾਚੀ, ਨੇੜੇ ਇਹਨਾਂ ਲਈ ਅੰਬਾ